ਮੈਨੂੰ ਬਹੁਤ ਅਫਸੋਸ ਹੈ ਕਿ ਪਹਿਲੀ ਗੱਲ ਤਾਂ ਮੈਂ ਯਕੀਨ ਨਹੀਂ ਕਰਦਾ ਕਿ ਦਿੱਲੀ ਦੀ ਸਿੱਖ ਸੰਗਤ ਵੱਲੋਂ ਇਹ ਜਿਤਾਏ ਗਏ ਹੋਣੇ ਨੇ, ਕਿਉਂਕਿ ਇਹਨਾਂ ਦਾ ਅਸਲੀ ਰੋਲ ਤੇ ਮੈਂ ਗੁਰਦੁਆਰਾ ਗੁਰੂ ਡਾਂਗਰ ਔਰ ਮੰਗੂ ਮਟਪੁਰੀ ਦੇ ਉੜੀਸਾ ਦਾ ਕੇਸ ਵੀ ਦੇਖ ਚੁੱਕਾ, ਜਿਨ੍ਹਾਂ ਕੇਸ ਮੈਂ ਖੁਦ ਲੜ ਰਿਹਾ। ਉੱਥੇ ਇਹਨਾਂ ਲੋਕਾਂ ਨੇ ਜਿਨ੍ਹਾਂ ਮੇਰਾ ਵਿਰੋਧ ਕੀਤਾ ਮੈਨੂੰ ਪੈਰਵੀ ਨਹੀਂ ਕਰਨ ਦਿੱਤੀ, ਜਾਂ ਉੱਥੇ ਲਿਖ ਕੇ ਦੇ ਦਿੱਤਾ ਕਿ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਦੇ ਵੀ ਇਹਨਾਂ ਨੇ ਉਹਨਾਂ ਅਫਸਰਾਂ ਦੇ ਖਿਲਾਫ ਜਾਂਚ ਦੀ ਮੰਗ ਇਹਨਾਂ ਨੇ ਠੁਕਰਾ ਦਿੱਤੀ, ਜਿਹਦੇ ਖਿਲਾਫ ਅਸੀਂ ਲੜ ਰਹੇ ਸੀਗੇ। ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਪੰਥਕ ਬੰਦਾ ਨਹੀਂ ਮੰਨਦਾ। ਸਦੀ ਦਾ ਸਭ ਤੋਂ ਵੱਡਾ ਜੋਕ ਹੋਏਗਾ ਜੇ ਮੈਂ ਕਹਾਂ ਕਿ ਮਨਜੀਤ ਸਿਰਸਾ ਇੱਕ ਪੰਥਕ ਬੰਦਾ ਹੈ। ਕੋਟਕਪੂਰਾ ਬੇਅਦਬੀ ਦਾ ਇਲਜ਼ਾਮ ਇਹਨਾਂ ਦੇ ਉੱਪਰ ਹੈਗਾ। ਉਹ ਇਲਜ਼ਾਮ ਤੇ ਪੰਜਾਬ ਦੇ ਲੋਕੀ ਜਾਣਦੇ ਨੇ। ਮੈਂ ਦਿੱਲੀ ਦਾ ਹੋ ਕੇ ਸਿੱਕਿਮ ਦੇ ਵਿੱਚ ਜੋ ਭੁਗਤ ਰਹੇ ਤੇ ਇਲਜ਼ਾਮ ਸਾਹਮਣੇ ਦੇਖ ਰਿਹਾ, ਉਸ ਤੋਂ ਬਾਅਦ ਕੀ ਸਬੂਤ ਦਿਆਂਗਾ। ਉਸ ਦੀ ਲੋਕਲ ਸੰਗਤ ਜੇ ਲੋਕਲ ਸੀ ਕੋਈ ਅੱਗੇ ਆਵੇ ਤੇ ਉਹ ਕੇਸ ਕਰੇ ਜਾਂ ਕੁਝ ਕਰੇ, ਇਹ ਉਹਨੂੰ ਸਪੋਰਟ ਕਰਨ, ਸੋਚੇ ਕਿ ਅਸੀਂ ਕੁਝ ਕਰ ਲਾਂਗੇ। ਇਹ ਸਰਕਾਰ ਨਾਲ ਕੋਈ ਲੈ ਦੇ ਕੇ ਕੋਈ ਸੌਦਾ ਕਰਕੇ ਭਾਵੇਂ ਕੁਝ ਕਰ ਲੈਣ, ਪਰ ਇਹ ਸਿਰਫ ਉਸ ਬੰਦੇ ਦਾ ਵਿਰੋਧ ਕਰਦੇ ਨੇ ਜੋ ਬੰਦਾ ਅੱਗੇ ਜਾਏ, ਕਿਉਂਕਿ ਕ੍ਰੈਡਿਟ ਇਹਨਾਂ ਨੂੰ ਨਹੀਂ ਮਿਲੇਗਾ। ਇਹ ਕ੍ਰੈਡਿਟ ਦੀ ਲੜਾਈ ਲੜਦੇ ਨੇ, ਇਹ ਗੁਰੂ ਘਰ ਨੂੰ ਬਚਾਉਣ ਦੀ ਲੜਾਈ ਨਹੀਂ ਲੜਦੇ। ਅੱਜ ਦੀ ਡੇਟ ਵਿੱਚ ਜੋ ਮੰਗੂਮਟ ਜੋ ਸਿੰਬੋਲਿਕ ਹੀ ਕਹਿ ਲਾਂ, ਜੋ ਵੀ ਥੋੜਾ ਬਹੁਤ ਬਚਿਆ 150-200 ਗਜ, ਉਹ ਵੀ ਸਿਰਫ ਇਸ ਵਜ੍ਹਾ ਕਰਕੇ ਕਿਉਂਕਿ ਮੈਂ ਸੁਪਰੀਮ ਕੋਰਟ ਕੇਸ ਪਾ ਦਿੱਤਾ ਸੀ। TV 84 ਦੇ ਗੁਫ਼ਤਗੂ ਪ੍ਰੋਗਰਾਮ ਦੇ ਅੰਦਰ ਇੱਕ ਖਾਸ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹੋਏ ਹੈਗੇ ਆ। ਜਿਸ ਤਰੀਕੇ ਦੇ ਨਾਲ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੈਗਾ ਕਿ ਕਿਸ ਤਰੀਕੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੰਪਲੀਟ ਹੋਈਆਂ ਔਰ ਸ਼ਰਾਬ ਦੀ ਵਰਤੋਂ, ਪੈਸੇ ਦੀ ਵਰਤੋਂ, ਨਾ ਜਾਣੇ ਕਿੰਨੇ ਇਲਜ਼ਾਮ ਲੱਗੇ, ਸਬੂਤ ਆਏ, ਵੀਡੀਓਜ਼ ਆਈਆਂ। ਜਿਸ ਗੁਰੂ ਘਰ ਦੇ ਅੰਦਰ ਸੇਵਾ ਦੀ ਗੱਲ ਹੋਣੀ ਚਾਹੀਦੀ ਸੀ, ਸਿੱਖੀ ਸਿਧਾਂਤਾਂ ਦੀ ਗੱਲ ਹੋਣੀ ਚਾਹੀਦੀ ਸੀ, ਮਾਫ ਕਰਨਾ, ਉਸ ਗੁਰੂ ਘਰ ਦੇ ਅੰਦਰ ਬਕਾਇਦਾ ਪੈਸੇ ਔਰ ਸ਼ਰਾਬ ਦੀ ਖੁੱਲ੍ਹ ਕੇ ਵਰਤੋਂ ਹੋਈ। ਰਿਜ਼ਲਟਸ ਤੁਹਾਡੇ ਸਾਹਮਣੇ ਹੈਗੇ ਨੇ। ਮਗਰ ਇਸੇ ਦੌਰਾਨ ਅੱਜ ਤੋਂ ਤਕਰੀਬਨ 2 ਦਿਨ ਪਹਿਲੇ ਹੀ ਸਰਨਾ ਪਾਰਟੀ ਦਾ ਇੱਕ ਮੈਂਬਰ ਟੁੱਟ ਕੇ ਦੁਬਾਰਾ ਬਾਦਲ ਗਰੁੱਪ ਦੇ ਅੰਦਰ ਜੁਆਇਨ ਕਰ ਲੈਂਦਾ। ਕ੍ਰੈਡੀਬਿਲਿਟੀ ਇੱਕ ਇਨਸਾਨ ਦੀ ਜ਼ਬਾਨ, ਜਿਸ ਸ਼ਖਸ ਨੇ ਲਗਾਤਾਰ ਸਰਨਾ ਪਾਰਟੀ ਦੇ ਬਿਹਾਫ ਦੇ ਉੱਤੇ ਇਲੈਕਸ਼ਨ ਲੜਿਆ ਔਰ ਬਾਦਲ ਪਾਰਟੀ ਨੂੰ ਗਾਲਾਂ ਵੀ ਕੱਢੀਆਂ, ਉਹਨਾਂ ਦੇ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ ਔਰ ਇਲੈਕਸ਼ਨ ਤੋਂ ਬਾਅਦ ਉਸੇ ਪਾਰਟੀ ਨੂੰ ਜੁਆਇਨ ਕਰ ਲਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਿੱਥੇ ਖੜੇ ਹੁੰਦੇ ਨੇ, ਉਹਨਾਂ ਦੇ ਰਿਜ਼ਲਟ ਕਿੱਥੇ ਖੜੇ ਹੁੰਦੇ ਨੇ। ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਰੰਧਾਵਾ, ਜਿਹੜੇ ਸਿੱਖ ਇਤਿਹਾਸਕਾਰ ਵੀ ਨੇ ਔਰ ਬਾਕਾਇਦਾ ਦਿੱਲੀ ਦੀ ਸਿੱਖ ਰਾਜਨੀਤੀ ਦੇ ਉੱਤੇ ਬੜੇ ਗੌਰ ਦੇ ਨਾਲ ਇਹ ਸਾਰੀ ਚੀਜ਼ਾਂ ਨੂੰ ਵਾਚ ਕਰਦੇ ਨੇ। ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਗੱਲ ਦੀ ਸ਼ੁਰੂਆਤ ਅਜਮੇਰ ਸਿੰਘ ਨਾਲ ਫਤਿਹ ਦੀ ਸੰਤੂ ਕਹਿੰਦਾ। ਅਜਮੇਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਮੇਰ ਸਿੰਘ ਜੀ, ਜਿਸ ਤਰੀਕੇ ਨਾਲ ਦਿੱਲੀ ਦੀ ਸਿੱਖ ਰਾਜਨੀਤੀ ਤੁਸੀਂ ਦੇਖ ਰਹੇ ਹੈਗੇ ਹੋ, ਗੱਲਾਂ ਹੁੰਦੀਆਂ ਨੇ ਸੇਵਾ ਦੀਆਂ, ਮਗਰ ਪੈਸਾ ਵੀ ਚੱਲਦਾ, ਸ਼ਰਾਬਾਂ ਵੀ ਚੱਲਦੀਆਂ ਨੇ। ਤੁਸੀਂ ਲਗਾਤਾਰ ਪਿਛਲੇ 20-25 ਸਾਲ ਤੋਂ ਮੈਂ ਤੁਹਾਨੂੰ ਦੇਖਦਾ ਆ ਰਿਹਾ ਹੈਗਾ ਕਿ ਸਿੱਖ ਰਾਜਨੀਤੀ ਨੂੰ ਬੜੀ ਗੌਰ ਨਾਲ ਤੁਸੀਂ ਵਾਚ ਕੀਤਾ ਹੈਗਾ। ਇਹ ਸਾਰੇ ਇਲੈਕਸ਼ਨ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ? ਮੈਂ ਇਸ ਇਲੈਕਸ਼ਨ ਦੇ ਵਿੱਚ ਵੈਸੇ ਬਹੁਤ ਨਿਰਾਸ਼ ਹਾਂ। ਇਸ ਇਲੈਕਸ਼ਨ ਦੇ ਵਿੱਚ ਮੈਨੂੰ ਬਹੁਤ ਅਫਸੋਸ ਹੈ ਕਿ ਪਹਿਲੀ ਗੱਲ ਤਾਂ ਮੈਂ ਯਕੀਨ ਨਹੀਂ ਕਰਦਾ ਕਿ ਦਿੱਲੀ ਦੀ ਸਿੱਖ ਸੰਗਤ ਵੱਲੋਂ ਇਹ ਜਿਤਾਏ ਗਏ ਹੋਣੇ ਨੇ, ਕਿਉਂਕਿ ਇਹਨਾਂ ਦਾ ਅਸਲੀ ਰੋਲ ਤੇ ਮੈਂ ਗੁਰਦੁਆਰਾ ਗੁਰੂ ਡਾਂਗਰ ਔਰ ਮੰਗੂ ਮਟਪੁਰੀ ਦੇ ਉੜੀਸਾ ਦਾ ਕੇਸ ਵੀ ਦੇਖ ਚੁੱਕਾ, ਜਿਨ੍ਹਾਂ ਕੇਸ ਮੈਂ ਖੁਦ ਲੜ ਰਿਹਾ। ਉੱਥੇ ਇਹਨਾਂ ਲੋਕਾਂ ਨੇ ਜਿਨ੍ਹਾਂ ਮੇਰਾ ਵਿਰੋਧ ਕੀਤਾ ਮੈਨੂੰ ਪੈਰਵੀ ਨਹੀਂ ਕਰਨ ਦਿੱਤੀ, ਜਾਂ ਉੱਥੇ ਲਿਖ ਕੇ ਦੇ ਦਿੱਤਾ ਕਿ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਦੇ ਵੀ ਇਹਨਾਂ ਨੇ ਉਹਨਾਂ ਅਫਸਰਾਂ ਦੇ ਖਿਲਾਫ ਜਾਂਚ ਦੀ ਮੰਗ ਇਹਨਾਂ ਨੇ ਠੁਕਰਾ ਦਿੱਤੀ, ਜਿਹਦੇ ਖਿਲਾਫ ਅਸੀਂ ਲੜ ਰਹੇ ਸੀਗੇ। ਤੇ ਇਸ ਕਰਕੇ ਇਹਨਾਂ ਨੂੰ ਕੋਈ ਪੰਥਕ ਕਹਿਣਾ ਜਾਂ ਇਹਨਾਂ ਦੀ ਕੋਈ ਮੈਂ ਇਹਨਾਂ ਨੂੰ ਕ੍ਰੈਡਿਟ ਦੇਵਾਂ ਕਿ ਸੰਗਤ ਨੇ ਦਿੱਤਾ, ਨਹੀਂ ਦਿੱਤਾ। ਠੀਕ ਹੈ, ਮੈਂ ਮੰਨਦਾ ਕਿ ਪਿਛਲੇ 6 ਮਹੀਨੇ ਤੋਂ ਕਰੀਬ ਮੈਂ ਕਹਿੰਦਾ ਕਿਸਾਨੀ ਸਿੱਖ ਸੰਘਰਸ਼ ਦੀ ਵਜ੍ਹਾ ਕਰਕੇ ਔਰ 26 ਜਨਵਰੀ ਦੇ ਮਾਹੌਲ ਨੂੰ ਦੇਖਦੇ ਹੋਏ ਜੋ ਦਿੱਲੀ 'ਚ ਵਾਪਰਿਆ, ਸਿਰਸਾ ਨੇ ਆਪਣੀ ਪਬਲਿਸਿਟੀ ਮਿਲਣ ਨੂੰ ਬਹਾਨਾ ਮਿਲਿਆ, ਇਹਨੇ ਆਪਣੀ ਇਮੇਜ ਸੁਧਾਰਨ ਦੀ ਕੋਸ਼ਿਸ਼ ਕੀਤੀ। ਲੋਕਾਂ 'ਚ ਇਹ ਇਸ਼ਾਰਾ ਗਿਆ ਕਿ ਸਿਰਸਾ ਇੱਕ ਪੰਥਕ ਬੰਦਾ ਜਾਂ ਇੱਕ ਪੰਥਕ ਬੰਦੇ ਨੇ, ਪਰ ਇਹ ਇੱਕ ਛਲਾਵਾ ਸੀ, ਇਹ ਕੁਛ ਨਹੀਂ ਸੀ, ਕਿਉਂਕਿ ਅਸੀਂ ਇਹਦੀ ਰਿਐਲਿਟੀ ਤੋਂ ਬਹੁਤ ਪੁਰਾਣੇ ਵਾਕਫ ਹੈਗੇ। ਤੁਸੀਂ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਪੰਥਕ ਬੰਦਾ ਨਹੀਂ ਮੰਨਦੇ। ਇਹ ਸਦੀ ਦਾ ਸਭ ਤੋਂ ਵੱਡਾ ਜੋਕ ਹੋਏਗਾ ਜੇ ਮੈਂ ਕਹਾਂ ਕਿ ਮਨਜੀਤ ਸਿਰਸਾ ਇੱਕ ਪੰਥਕ ਬੰਦਾ ਹੈ। ਇਸ ਦੇ ਬਾਰੇ ਦੇ ਮੈਂ ਤੁਹਾਨੂੰ ਹੁਣੇ ਅਰਜ਼ ਕੀਤੀ ਕਿ ਜਿਹੜਾ ਬੰਦਾ ਉੱਥੇ ਲਿਖਵਾ ਕੇ ਦੇ ਸਕਦਾ ਕਿ ਮੈਂ ਬੇਅਦਬੀ ਕਰਨ ਵਾਲੇ ਅਫਸਰਾਂ ਦੇ ਖਿਲਾਫ ਕੋਈ ਜਾਂਚ ਦੀ ਮੰਗ ਨਹੀਂ ਕਰਦਾ, ਉਹਨੂੰ ਪੰਥਕ ਕਿੱਦਾਂ ਕਹਿ ਦੋਗੇ? ਅਕਾਲੀ ਦਲ ਦੇ ਬਰਗਾੜੀ ਦੇ ਵਿੱਚ ਆਪਣਾ ਕੋਟਕਪੂਰਾ ਬੇਅਦਬੀ ਦਾ ਇਲਜ਼ਾਮ ਇਹਨਾਂ ਦੇ ਉੱਪਰ ਹੈਗਾ। ਉਹ ਇਲਜ਼ਾਮ ਤੇ ਪੰਜਾਬ ਦੇ ਲੋਕੀ ਜਾਣਦੇ ਨੇ। ਮੈਂ ਦਿੱਲੀ ਦਾ ਹੋ ਕੇ ਸਿੱਕਿਮ ਦੇ ਵਿੱਚ ਜੋ ਭੁਗਤ ਰਹੇ ਤੇ ਇਲਜ਼ਾਮ ਸਾਹਮਣੇ ਦੇਖ ਰਿਹਾ, ਉਸ ਤੋਂ ਬਾਅਦ ਕੀ ਸਬੂਤ ਦਿਆਂਗਾ? ਮੇਰੇ ਕੋਲ ਪੂਰਾ ਰਿਟਨ ਹੈਗਾ ਤੇ ਇਹਨੇ ਕੋਰਟ ਦੇ ਅੰਦਰ ਰਿਟਨ ਲੱਗਿਆ ਇਹਨਾਂ ਵੱਲੋਂ, ਤੇ ਫਿਰ ਇਸ ਤੋਂ ਬਾਅਦ ਹੋਰ ਸਬੂਤ ਕੀ ਚਾਹੀਦਾ ਹੈਗਾ? ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੈਗੇ ਹੋ ਕਿ ਮੰਗੂ ਮਠ ਗੁਰਦੁਆਰੇ ਦੀ ਗੱਲ ਕਰ ਲਈਏ, ਗੁਰਦੁਆਰਾ ਡੋਂਗਮਰ ਸਾਹਿਬ ਦੀ ਗੱਲ ਕਰ ਲਈਏ, ਗੁਰਦੁਆਰਾ ਗਿਆਨ ਗੋਦਰੀ ਦੀ ਗੱਲ ਕਰੀਏ, ਸਾਡੇ 3 ਇਤਿਹਾਸਿਕ ਗੁਰਦੁਆਰੇ ਜਿਹੜੇ ਇਸ ਵੇਲੇ ਕਹਿ ਸਕਦੇ ਕੋਟਾਂ 'ਚ, ਔਰ ਖਾਸ ਕਰਕੇ ਅਗਰ ਅਸੀਂ ਗੁਰਦੁਆਰਾ ਗਿਆਨ ਗੋਦਰੀ ਦੀ ਗੱਲ ਕਰੀਏ, ਮਾਫ ਕਰਨਾ, ਉਹਦੇ ਉੱਤੇ ਤਾਂ ਅੱਜ ਦੀ ਰੇਡੀ ਕੋਈ ਬੋਲ ਕੇ ਰਾਜੀ ਨਹੀਂ ਹੈਗਾ। ਤੁਸੀਂ ਆਪਣਾ ਪੱਖ ਰੱਖਿਆ, ਤੁਸੀਂ ਲਫ਼ਜ਼ ਵਰਤਦੇ ਹੈਗੇ ਹੋ ਕਿ ਦਿੱਲੀ ਕਮੇਟੀ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈਗਾ। ਤੁਸੀਂ ਕੀ ਦਿੱਲੀ ਕਮੇਟੀ ਦਾ ਕੀ ਪੱਖ ਹੈਗਾ ਸਾਰੇ ਕੇਸਾਂ ਦੇ? ਦਿੱਲੀ ਦੇਖੋ, ਪੱਖ ਇਸ ਤਰ੍ਹਾਂ ਕਿ ਪਹਿਲੀ ਗੱਲ ਤੇ ਕਿਸੇ ਦਾ ਜੁਰਿਸਡਿਕਸ਼ਨਲ ਏਰੀਆ ਸਿੱਕਿਮ ਵਿੱਚ ਹੈ ਨਹੀਂਗਾ, ਨਾ ਗਿਆਨ ਗੋਦੜੀ ਵਿੱਚ ਹੈ, ਨਾ ਹੀ ਪੁਰੀ ਦੇ ਵਿੱਚ ਹੈ। ਇਹਨਾਂ ਦੇ ਏਰੀਆ ਆਪਣੇ SGPC ਦਾ ਜੁਰਿਸਡਿਕਸ਼ਨ ਏਰੀਆ ਪੰਜਾਬ ਹੈਗਾ, DSGM ਸੇ ਦਿੱਲੀ ਕਮੇਟੀ ਦਾ ਸਿਰਸਾ ਖਾਲੀ ਦਿੱਲੀ ਦੇ ਵਿੱਚ ਹੈਗਾ। ਇਸ ਕਰਕੇ ਬਾਹਰ ਇਹਨਾਂ ਦਾ ਕਿਸੇ ਦਾ ਕੋਈ ਰੋਲ ਹੀ ਹੈ ਨਹੀਂਗਾ। ਉਸ ਦੀ ਲੋਕਲ ਸੰਗਤ ਜੇ ਲੋਕਲ 'ਚ ਕੋਈ ਅੱਗੇ ਆਵੇ ਤੇ ਉਹ ਕੇਸ ਕਰੇ ਜਾਂ ਕੁਝ ਕਰੇ, ਇਹ ਉਹਨੂੰ ਸਪੋਰਟ ਕਰਨ,
ਇਹ ਚੀਜ਼ ਨਾਲ ਤੇ ਕੇਸ ਚੱਲ ਸਕਦੇ ਨੇ। ਇਹ ਸੋਚੇ ਕਿ ਅਸੀਂ ਕੁਝ ਕਰ ਲਾਂਗੇ, ਇਹ ਸਰਕਾਰ ਨਾਲ ਕੋਈ ਲੈ ਦੇ ਕੇ ਕੋਈ ਸੌਦਾ ਕਰਕੇ ਭਾਵੇਂ ਕੁਝ ਕਰ ਲੈਣ, ਪੋਲੀਟੀਕਲ ਇਨਫੋਰਡ, ਕਿਉਂਕਿ ਇਹਨਾਂ ਪਟਨਾ ਸਾਹਿਬ ਦੀ ਕਮੇਟੀ ਨੂੰ, ਦਿੱਲੀ ਦੀ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਨੂੰ ਸਿਰਫ ਬਾਦਲ ਦਲ ਕੰਟਰੋਲ ਕਰ ਰਿਹਾ, ਤੇ ਇਸ ਕਰਕੇ ਇਹ ਰਿਪਰੈਜ਼ੈਂਟੇਟਿਵ ਸਿੱਖ ਕਮੇਟੀ ਨੂੰ ਨਹੀਂ ਕਰਦੇ। ਪਰ ਪੋਲੀਟੀਕਲ ਹੈਗੇ ਨੇ, ਪੋਲੀਟੀਕਲ ਬੰਦੇ ਉੜ ਕੇ ਇਹ ਕੁਝ ਸੌਦਾ ਲੈ ਦੇ ਕੇ ਸਰਕਾਰ ਨਾਲ ਕਰ ਲੈਣ, ਉਹ ਇੱਕ ਵੱਖਰੀ ਗੱਲ ਹੋਗੀ। ਪਰ ਜੇ ਸੋਚੋਗੇ ਕੇਸ ਵਿੱਚ ਕੋਈ ਮਦਦ ਕਰ ਸਕਦੇ ਨੇ, ਕੇਸ ਵਿੱਚ ਕੁਝ ਨਹੀਂ ਕਰ ਸਕਦੇ। ਪਰ ਇਹ ਸਿਰਫ ਉਸ ਬੰਦੇ ਦਾ ਵਿਰੋਧ ਕਰਦੇ ਨੇ ਜੋ ਬੰਦਾ ਅੱਗੇ ਜਾਏ, ਕਿਉਂਕਿ ਕ੍ਰੈਡਿਟ ਇਹਨਾਂ ਨੂੰ ਨਹੀਂ ਮਿਲੇਗਾ। ਇਹ ਕ੍ਰੈਡਿਟ ਦੀ ਲੜਾਈ ਲੜਦੇ ਨੇ, ਇਹ ਗੁਰੂ ਘਰ ਨੂੰ ਬਚਾਉਣ ਦੀ ਲੜਾਈ ਨਹੀਂ ਲੜਦੇ। ਇਹਨਾਂ ਨੂੰ ਕ੍ਰੈਡਿਟ ਚਾਹੀਦਾ, ਕ੍ਰੈਡਿਟ ਆਏਗਾ ਤਾਂ ਇਹਨੂੰ ਫੰਡਿੰਗ ਹੋਏਗੀ, ਔਰ ਇਹ ਲੋਕ ਚਾਹੁੰਦੇ ਨੇ। ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਫੰਡਿੰਗ ਹੋਏਗੀ, ਮਾਫ ਕਰਨਾ, ਤੁਸੀਂ ਆਪਣੇ ਟਾਈਮ ਦੇ ਅੰਦਰ ਫੰਡਿੰਗ ਦੀ ਗੱਲ ਕੀਤੀ, ਤੁਸੀਂ ਕੇਸ ਲੜ ਰਹੇ ਹੋ। ਸੰਗਤ ਜੀ ਇੱਥੇ ਦੱਸ ਦਿਆਂ, ਜਿਹੜੇ ਵਿਊਅਰਸ ਨੂੰ ਨਹੀਂ ਪਤਾ, ਗੁਰਦੁਆਰਾ ਮੰਗੂ ਮੱਠ ਦੀ ਗੱਲ ਕਰ ਲਈ, ਜਿਸ ਨੂੰ ਟਾਟੇਰੀ ਕੀਤਾ ਗਿਆ, SGPC ਨੇ ਔਨ ਰਿਕਾਰਡ ਮੈਂ ਲਫ਼ਜ਼ ਵਰਤ ਰਿਹਾ ਹੈਗਾ, ਡਾਟਾ ਚੈੱਕ ਕਰਨਾ ਚਾਹੋ, YouTube ਦੇ ਉੱਤੇ ਸਾਰੀ ਵੀਡੀਓਜ਼ ਹੈਗੀਆਂ ਨੇ। ਜਿਸ ਇਤਿਹਾਸਕ ਗੁਰਦੁਆਰਾ ਮੰਗੂ ਮੱਠ ਨੂੰ ਉੱਥੇ ਦੀ ਸਰਕਾਰ ਨੇ ਸੌਂਦਰਯਕਰਨ ਦੇ ਨਾਮ ਦੇ ਉੱਤੇ, ਸਜਾਵਟ ਦੇ ਨਾਮ ਦੇ ਉੱਤੇ ਤੋੜ ਦਿੱਤਾ। SGPC ਦੀ ਟੀਮ ਨੇ ਉੱਥੇ ਜਾ ਕੇ ਲਫ਼ਜ਼ ਵਰਤੇ ਮੀਡੀਆ ਦੇ ਵਿਚਕਾਰ ਕਿ ਇਸ ਗੁਰਦੁਆਰੇ ਦਾ ਸਿੱਖ ਕੌਮ ਦੇ ਇਤਿਹਾਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਸ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਕਮੇਟੀ ਦਾ ਫਰਜ਼ ਹੈਗਾ ਜੀ ਸਾਡੀ ਇਤਿਹਾਸਿਕ ਇਮਾਰਤਾਂ ਨੂੰ ਬਚਾਉਣਾ, ਤੇ ਉਹ ਕੇਸ ਸਰ ਅਜਮੇਰ ਸਿੰਘ ਰੰਧਾਵਾ ਨੇ ਲੜਿਆ। ਔਰ ਉਸ ਤੋਂ ਪਿਛੋਕੜ ਦੀ ਗੱਲ ਕਰ ਲਈਏ ਪਿਛਲੇ 4 ਸਾਲਾਂ ਤੋਂ, ਕਿਉਂਕਿ ਜਿਸ ਵੇਲੇ ਮੈਂ ਇਹਨਾਂ ਦੇ ਨਾਲ ਕਈ ਵਾਰ ਸਿੱਕਿਮ ਹਾਈ ਕੋਰਟ ਦੇ ਅੰਦਰ ਵੀ ਇਹਨਾਂ ਦੇ ਇੰਟਰਵਿਊਜ਼ ਕੀਤੇ ਨੇ, ਗੁਰਦੁਆਰਾ ਡੋਂਗਮਾਰ ਸਾਹਿਬ, ਉੱਥੇ ਵੀ ਇਸ ਵੇਲੇ 2 ਕੇਸ ਚੱਲ ਰਹੇ ਹੈਗੇ ਨੇ। ਮਤਲਬ ਕੇਸ ਦੇ ਅੰਦਰ 2 ਪੱਖ ਨੇ, ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ SGPC ਸਪੋਰਟ ਕਰ ਰਹੀ ਹੈ ਉੱਥੇ ਦੀ ਲੋਕਲ ਕਮੇਟੀ ਨੂੰ, ਤੇ ਦੂਸਰਾ ਪੱਖ ਸਰਦਾਰ ਅਜਮੇਰ ਸਿੰਘ ਰੰਧਾਵਾ ਜਿਹੜੇ ਉੱਥੇ ਲੜ ਰਹੇ ਨੇ ਐਜ਼ ਏ ਸਿੱਖ। ਮਗਰ ਉਹਦੇ ਉੱਤੇ ਮੈਂ ਚਾਹਾਂਗਾ ਅਜਮੇਰ ਸਿੰਘ ਜੀ ਤੁਸੀਂ ਦੁਬਾਰਾ ਪੂਰੀ ਡਿਟੇਲ ਦਿਓ ਕਿ ਗੁਰਦੁਆਰਾ ਡੋਂਗਮਾਰ ਸਾਹਿਬ ਦੇ ਵਿਚਕਾਰ ਤੁਹਾਡਾ ਪੱਖ ਕੀ ਹੈ ਤੇ SGPC ਔਰ DSGMC ਦਾ ਪੱਖ। ਮੈਂ ਹੁਣ ਅਰਜ਼ ਕੀ ਮੈਂ ਦੱਸਿਆ ਹੈਗਾ ਕਿ ਇਹਨਾਂ ਦਾ ਕੰਮ ਕ੍ਰੈਡਿਟ ਲੈਣਾ ਹੈਗਾ। ਇਹ ਜਿਹਨਾਂ ਨੇ ਜਦੋਂ ਅਸੀਂ ਮੰਗੂ ਮੱਠ ਦਾ ਕੇਸ ਤੇ ਬਾਅਦ ਚੱਲਿਆ, ਗੁਰੂ ਡੋਂਗਮਾਰ ਦਾ ਕੇਸ 2017 ਵਿੱਚ ਚੱਲ ਰਿਹਾ, ਮੰਗੂ ਮੱਠ ਦਾ ਕੇਸ 2019 ਵਿੱਚ ਸ਼ੁਰੂ ਹੋਇਆ ਸੀਗਾ। ਅੱਛਾ, ਜਦੋਂ ਪਹਿਲਾਂ ਮੈਂ ਮੰਗੂ ਮੱਠ ਦੀ ਇੱਕ ਛੋਟੀ ਜਿਹੀ ਟਿਪ ਦੇ ਦਾਂ, ਤੁਸੀਂ ਗੱਲ ਛਿੜੀ ਹੈ ਕਿ ਜਦੋਂ SGPC ਟੀਮ ਨੇ ਇਹ ਬੋਲਿਆ ਸੀਗਾ ਕਿ ਇਹ ਸਥਾਨ ਦੇ ਨਾਲ ਇਸ ਗੁਰੂ ਨਾਨਕ ਦੇਵ ਜੀ ਨਹੀਂ ਹੈ, ਸਾਡਾ ਇਸ ਸਥਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇੰਨੀ ਗੱਲ ਸੁਣਦੇ ਸਰ ਮੈਂ ਉੱਥੇ ਰਿਸਰਚ ਕੀਤੀ। ਇੱਕ ਰਾਤ ਦੇ ਵਿੱਚ ਮੈਂ 7 ਸਬੂਤ ਇਕੱਠੇ ਕੀਤੇ, ਔਰ ਉਹ 7 ਸਬੂਤ ਲੈ ਕੇ ਮੈਂ ਅਗਲੇ ਦਿਨ ਹੀ ਕੰਟੈਕਟ ਕੀਤਾ ਆਪਣੇ ਜਿਹੜੇ ਮੇਰੇ ਵਕੀਲ ਗੁਰੂ ਡੋਂਗਮਾਰ ਕੇਸ ਲੜ ਰਹੇ ਨੇ, ਬਰਜਿੰਦਰ ਸਿੰਘ ਜੀ ਲੂੰਬਾ ਮੋਹਾਲੀ ਚੰਡੀਗੜ੍ਹ ਤੋਂ। ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਕਿਹਾ ਠੀਕ ਹੈ। ਉਹਨਾਂ ਦੇ ਕੰਟੈਕਟ ਸੀਗੇ ਸੁਪਰੀਮ ਕੋਰਟ ਦੇ, ਥੋੜ੍ਹਾ ਮਤਲਬ ਵਕੀਲਾਂ ਨਾਲ ਜਾਣ ਪਛਾਣ ਹੁੰਦੀ ਹੈ ਕੋਰਟ ਦੀ ਆਪਸੀ। ਉਹਨਾਂ ਨੇ ਇੱਥੇ ਕਰਕੇ ਫਟਾਫਟ ਅਗਲੇ ਦਿਨ ਹੀ ਅਸੀਂ ਇੱਥੇ ਐਪਲੀਕੇਸ਼ਨ ਫਾਈਲ ਕਰਤੀ, 7 ਸਬੂਤ ਲਗਾ ਦਿੱਤੇ। ਉਸ ਪੀਰੀਅਡ ਦੇ ਵਿੱਚ ਸੁਪਰੀਮ ਕੋਰਟ ਕੋਈ ਐਪਲੀਕੇਸ਼ਨ ਅਟੈਂਡ ਨਹੀਂ ਸੀ ਕਰ ਰਿਹਾ ਇਸ ਕੇਸ ਤੇ। ਬਹੁਤ ਐਪਲੀਕੇਸ਼ਨ ਸੀਗੀਆਂ, 100-150 ਐਪਲੀਕੇਸ਼ਨ ਰਿਜੈਕਟ ਹੋ ਗਈਆਂ ਸੀ, ਪਰ ਚੂੰਕਿ ਮੈਂ 7 ਸਬੂਤ ਲਗਾਏ ਸੀਗੇ ਮੇਰੀ ਐਪਲੀਕੇਸ਼ਨ ਐਕਸੈਪਟ ਹੋਈ। ਅੱਜ ਤੁਹਾਨੂੰ 1 ਮਿੰਟ ਲਈ ਇੱਥੇ ਰੁਕਾਂਗਾ। 7 ਸਬੂਤ ਤੁਸੀਂ ਕਹਿ ਰਹੇ ਹੋ, ਤੁਸੀਂ ਇੱਕ ਦਿਨ ਹੀ ਖੋਜ ਕੇ ਲਗਾ ਦਿੱਤੇ, ਫਿਰ SGPC ਦੀ ਮਨਸ਼ਾ ਕੀ ਹੈ? ਜਿਹਦਾ ਕੰਮ ਹੈ ਇਤਿਹਾਸ ਨੂੰ ਬਚਾਉਣਾ, ਉਹ ਸਬੂਤ ਕਿਉਂ ਨਹੀਂ ਪੇਸ਼ ਕਰ ਪਾਏ? ਤੁਹਾਨੂੰ ਕੀ ਲੱਗਦਾ? इसका जवाब मैं तो नहीं दे सकता कि SGPC पर ਤੁਹਾਨੂੰ ਲੱਗਦਾ, ਦੇਖੋ ਤੁਸੀਂ SGPC ਨੂੰ ਅਪੋਜ਼ ਕਰਦੇ ਹੋ, ਤੁਸੀਂ ਅਕਾਲ ਤਖਤ ਨੂੰ ਅਪੋਜ਼ ਕਰਦੇ ਹੋ, ਤੁਸੀਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹਰ ਇੱਕ ਨੂੰ ਅਪੋਜ਼ ਕਰਦੇ ਹੋ ਕਿਉਂਕਿ ਉਹ ਤੁਹਾਡਾ ਸਾਥ ਨਹੀਂ ਦਿੰਦੇ। ਤੇ ਮੇਰਾ ਸਿੱਧਾ ਸਵਾਲ ਹੈ, ਤੁਸੀਂ ਸਬੂਤ ਪੇਸ਼ ਕਰ ਸਕਦੇ ਹੋ, SGPC ਸਬੂਤ ਪੇਸ਼ ਨਹੀਂ ਕਰਦੀ, ਉਹਦੀ ਕੋਈ ਨਾ ਕੋਈ ਵਜ੍ਹਾ ਤੇ ਤੁਹਾਨੂੰ ਦਿਖਦੀ ਹੋਏਗੀ। SGPC देखो मैं पहले क्या SGPC ने सोच अपनी जगह होगी, पर उन्होंने बाद में मेरा विरोध किया। आज तक मंगू मठ के लिए मैंने कोई फाइनेंशियल एड नहीं दी थी, जिसकी वजह कर मैं सुप्रीम कोर्ट का वकीलों को फीस नहीं दे सकता। पर सुप्रीम ऊपर लॉकडाउन हो गया, मेरी बदकिस्मती है, पर केस पेंडिंग है मेरा। केस आज तक मैं उत्थे पार्टी ਉਹਦੇ ਵਿੱਚ ਹੈਗਾ, मैं ही कल हैगा केस। इस केस ਦੇ ਵਿੱਚ ਹੋਰ ਕੋਈ ਕੇਸ ਕੋਈ ਹੈ ਹੀ ਨਹੀਂ ਸਿੱਖ ਕਮਿਊਨਿਟੀ ਵੱਲੋਂ ਮੰਗੂ ਮਠ ਦੇ ਕੇਸ ਵਿੱਚ। ਅੱਜ ਦੀ ਡੇਟ ਵਿੱਚ ਜੋ ਮੰਗੂ ਮਠ ਜੋ ਸਿੰਬੋਲਿਕ ਹੀ ਕਹਿ ਲਾਂ, ਜੋ ਵੀ ਥੋੜਾ ਬਹੁਤ ਬਚਿਆ 150-200 ਗਜ, ਉਹ ਵੀ ਸਿਰਫ ਇਸ ਵਜ੍ਹਾ ਕਰਕੇ ਕਿਉਂਕਿ ਮੈਂ ਸੁਪਰੀਮ ਕੋਰਟ ਕੇਸ ਪਾ ਦਿੱਤਾ ਸੀ, ਉਹਨਾਂ ਨੇ ਥੋੜਾ ਜਿਹਾ ਬਚਾ ਕਰ ਦਿੱਤਾ, ਨਹੀਂ ਤਾਂ ਇਹ ਵੀ ਨਿਸ਼ਾਨ ਮਿਟਾ ਦੇਣਾ ਸੀ। ਇਹਨਾਂ ਨੂੰ ਗੁਰੂ ਸਾਹਿਬ ਦੀ ਨਿਸ਼ਾਨੀ ਨਾਲ ਕੋਈ ਮਤਲਬ ਨਹੀਂ ਹੈ, ਇਹ ਸਿੱਖ ਵਿਰਾਸਤ ਨੂੰ ਢਾਣਾ ਜਾਣਦੇ ਨੇ। ਮੈਂ ਹੁਣ ਰੀਸੈਂਟਲੀ ਇੱਕ ਕੇਸ ਜਦੋਂ ਮੈਂ ਸਿੱਖ ਵਿਰਾਸਤ ਦਾ ਕੇਸ ਮੈਂ ਪੰਜਾਬ ਦੀ ਦੇਖ ਰਿਹਾ ਸੀਗਾ, ਬਾਬਾ ਪੂਰੀ ਵਾਲੇ ਦੇ ਔਰ SGPC ਦਾ। ਬਾਬਾ ਪੂਰੀ ਵਾਲੇ ਦੇਖਿਆ, ਉਹਨਾਂ ਕਹਿੰਦੇ ਅਸੀਂ ਢਾਣਾ ਜਾਂਦੇ ਸਨ, 5 ਸਾਲ ਪੁਰਾਣੀ ਵਿੱਚ 10 ਸਾਲ ਪੁਰਾਣੀ ਸਾਨੂੰ ਕਿਹਦੇ ਅਲਫਾਜ਼? ਬਾਬਾ ਪੂਰੀ ਵਾਲੇ ਦੇ। ਉਹਨਾਂ ਨੇ ਤੁਹਾਨੂੰ ਲਫ਼ਜ਼ ਕਿਹਾ ਕਿ ਸਾਡਾ ਕੰਮ ਸਿਰਫ ਤੋਂ ਬੋਲਿਆ ਕਿ ਪੰਜਾਬ ਦੇ ਵਿੱਚ ਅੰਦਰ ਉੱਥੇ ਇਹ ਲਫ਼ਜ਼ ਮੈਂ ਖੁਦ ਸੁਣਿਆ ਵੀਡੀਓ ਦੇ ਵਿੱਚ ਕਿ ਉਹਨਾਂ ਦਾ ਕੰਮ ਹੈਗਾ ਅਸੀਂ ਢਾਣਾ ਜਾਂਦੇ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਕਿ 5 ਸਾਲ ਪੁਰਾਣੀ ਚੀਜ਼ ਹੈ, 10 ਸਾਲ ਪੁਰਾਣੀ ਚੀਜ਼ ਹੈ। ਉਹ ਇੱਕ ਬਿਜ਼ਨਸਮੈਨ ਨੇ ਔਰ ਇਸ ਕਾਰ ਸੇਵਾ ਦੇ ਨਾਂ 'ਤੇ ਉਹਨਾਂ ਨੂੰ ਫੰਡਿੰਗ ਹੁੰਦੀ ਹੈ ਔਰ ਉਹਨਾਂ ਦਾ ਨਾਮ ਚੱਲਦਾ ਹੈ। ਇਸ ਫੰਡਿੰਗ ਕੌਣ ਕਰਦਾ? ਫੰਡਿੰਗ ਸਿੱਖ ਸੰਗਤ ਵੀ ਕਰਦੀ ਔਰ ਇਹਨਾਂ ਨੂੰ ਵੀ ਇਹ ਕਮੇਟੀ ਵੀ ਉਹਨਾਂ ਨੂੰ ਪੈਸਾ ਦਿੰਦੀ ਹੈ ਉਸ ਚੀਜ਼ ਦੇ ਉੱਤੇ। ਇਸ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਾਰ ਸੇਵਾ ਦੇ ਨਾਮ ਦੇ ਉੱਤੇ ਸੰਗਤ ਇਮੋਸ਼ਨਲ ਹੋ ਕੇ ਜੋ ਦਸਵੰਧ ਦਿੰਦੀ ਉਸ ਚੀਜ਼ ਦਾ ਮਿਸਯੂਜ਼ ਹੁੰਦਾ? ਉਸ ਦਾ ਮਿਸਯੂਜ਼ 100% ਮਿਸਯੂਜ਼ ਹੁੰਦਾ, ਕਿਉਂਕਿ ਤੁਹਾਡੇ ਜੇ ਮੈਂ ਵਿਰਾਸਤ ਦੀ ਗੱਲ ਕਰਾਂ, ਕਿਹੜਾ ਗੁਰਦੁਆਰਾ ਤੁਹਾਡੇ ਵਿਰਾਸਤ ਹੈ? ਸਾਹਮਣੇ ਅਸੀਂ ਗੁਰਦੁਆਰਾ ਰਕਾਬਗੰਜ ਖੜੇ ਹਾਂ, ਇਹ ਹੋ ਗਿਆ। ਇਹ ਜਿੰਨੇ ਵੀ ਗੁਰਦੁਆਰੇ ਬਣੇ ਨੇ ਇਹ ਸਾਰੇ ਬਾਅਦ ਵੀ ਬਣਾਏ ਗਏ ਨੇ, ਢਾਹ ਕੇ ਕੱਚਾ ਸੰਗਮਰਮਰ ਦੇ ਬਣਾਏ ਗਏ ਨੇ। ਜੇ ਇਤਿਹਾਸ ਨਾਲ ਨਾ ਤਾਂ ਵਿਰਾਸਤ ਦੀ ਚੀਜ਼ ਤਾਂ ਕੋਈ ਨਹੀਂ। ਹੈਰੀਟੇਜ ਕਿਹੜੀ ਹੈ? ਕਿਹੜੇ ਗੁਰਦੁਆਰੇ ਹੈਰੀਟੇਜ? ਸਾਰੇ ਸੰਗਮਰਮਰ ਦੇ ਬਣਾ ਦਿੱਤੇ ਨੇ, ਪੁਰਾਣੇ ਨਿਸ਼ਾਨੇ ਸਾਰੇ ਢਾਹ ਦਿੱਤੀਆਂ। ਕਿਹੜੇ ਗੁਰਦੁਆਰੇ ਵਿੱਚ ਹੈਗੀ ਨਿਸ਼ਾਨੀ? ਹੁਣ ਮੌਜੂਦਾ ਕਮੇਟੀ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆ ਗਈ, ਮਨਜਿੰਦਰ ਸਿੰਘ ਸਿੱਸਾ ਦੁਬਾਰਾ ਪ੍ਰਧਾਨ ਬਣਨ ਜਾ ਰਹੇ ਨੇ। ਜਿਸ ਤਰੀਕੇ ਨਾਲ ਗੱਲ ਕੀਤੀ ਹੈ, ਗੱਲ ਜੋੜ ਤੋੜ ਦੀ ਚੱਲ ਰਹੀ ਹੈ, ਇੱਧਰ ਦੇ ਮੈਂਬਰ ਉੱਧਰ, ਉੱਧਰ ਦੇ ਮੈਂਬਰ ਇੱਧਰ ਦੀ ਗੱਲ ਚੱਲ ਰਹੀ ਹੈ। ਇਸ ਜੋੜ ਤੋੜ ਦੀ ਰਾਜਨੀਤੀ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਪੰਥ ਦਾ ਭਲਾ ਹੋਏਗਾ,
ਲੀਡਰਾਂ ਦਾ ਭਲਾ ਹੋਏਗਾ ਜਾਂ ਫਿਰ ਸੰਗਤ ਦਾ ਭਲਾ ਹੋਏਗਾ? ਇਹਨਾਂ ਦਾ ਲੀਡਰਾਂ ਦਾ ਹੀ ਭਲਾ ਹੋਣਾ, ਪੰਥ ਦਾ ਕੋਈ ਭਲਾ ਨਹੀਂ ਹੋਣਾ। ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਮੰਨ ਲਿਆ ਜੇ ਮੈਂ ਇਲੈਕਸ਼ਨ ਦੀ ਗੱਲ ਕਰਦਾ, ਇਲੈਕਸ਼ਨ ਦੇ ਵਿੱਚ 46 ਸੀਟਾਂ ਦਿੱਲੀ ਦੀਆਂ ਸੀਗੀਆਂ। ਇਹਦੇ ਵਿੱਚ ਕਿਸੇ ਇਲਾਕੇ ਵਿੱਚ ਪੰਥਕ ਸਰਨਾ ਜੀ ਦੀ ਪਾਰਟੀ ਦੇ ਮੈਂਬਰ ਜਿੱਤੇ ਨੇ ਜਾਂ ਮਨਜੀਤ ਸਿੰਘ ਜੀ ਕੇ ਖੁਦ ਜਿੱਤੇ ਨੇ, ਉਹਨੇ ਪਾਰਟੀ ਦੇ ਬੰਦਾ ਨਹੀਂ ਅਨਫੋਰਚੂਨੇਟਲੀ ਨਹੀਂ ਜਿੱਤਿਆ, ਔਰ ਜਾਂ ਇਹਨਾਂ ਦੇ ਅਕਾਲੀ ਦਲ ਦੇ ਮੈਂਬਰ ਆਏ ਨੇ। ਪਰ ਜਿਸ ਇਲਾਕੇ ਦੀ ਸੰਗਤ ਨੇ, ਮੈਂ ਪਰਸੋਂ ਦੀ ਗੱਲ ਕਰਦਾ ਜਿੱਦਾਂ ਸਰੂਪ ਨਗਰ ਵਾਰਡ ਦੀ ਗੱਲ ਹੈਗੀ ਆ ਕਿ ਉਹ ਜਿਹੜੇ ਸੁਖਬੀਰ ਸਿੰਘ ਕਰਕੇ ਕੋਈ ਹੈਗੇ ਨੇ ਕੈਂਡੀਡੇਟ, ਸੁਖਬੀਰ ਸਿੰਘ ਕਾਲਰਾ, ਉਹਨਾਂ ਨੇ ਦਲ ਬਦਲਿਆ ਹੈਗਾ। ਸਵਾਲ ਇਸ ਗੱਲ ਦਾ ਉਹਨਾਂ ਦੇ ਮੁਕਾਬਲੇ ਕੀ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਸੀ ਖੜਾ? ਅਕਾਲੀ ਦਲ ਦੇ ਕੈਂਡੀਡੇਟ ਨੂੰ ਨਕਾਰ ਦਿੱਤਾ ਉਸੇ ਸਿੱਖ ਸੰਗਤ ਨੇ। ਇਹਦੇ 'ਚ ਕੋਈ ਸੁਰਖਾਬ ਦੇ ਪਰ ਲੱਗੇ ਸੀ ਜਿਹੜਾ ਇਹਨੂੰ ਜਿਤਾ ਕੇ ਭੇਜਿਆ, ਪਰ ਇੱਕ ਵਿਸ਼ਵਾਸ ਸੀਗਾ ਅਕਾਲੀ ਦਲ ਦੇ ਨਾਲ, ਲੋਕਾਂ ਨੂੰ ਨਾਰਾਜ਼ਗੀ ਸੀ ਅਕਾਲੀ ਦਲ ਦੇ ਲੋਕਾਂ ਨੂੰ, ਉਹਨਾਂ ਨੇ ਵੋਟ ਨਹੀਂ ਪਾਏ, ਇਸ ਨੂੰ ਵੋਟ ਪਾਏ। ਪਰ ਇਹ ਫਿਰ ਬਦਲ ਕੇ ਅਕਾਲੀ ਦਲ ਵਿੱਚ ਚਲੇ ਗਏ। ਫਿਰ ਇਹਦਾ ਮਤਲਬ ਹੈ ਕਿ ਇਹਨੇ ਸਿੱਖ ਸੰਗਤ ਦੇ ਨਾਲ ਧੋਖਾ ਕੀਤਾ, ਕਿਸੇ ਹੋਰ ਨਾਲ ਤੇ ਧੋਖਾ ਨਹੀਂ ਨਾ ਕੀਤਾ। ਸਿੱਖ ਸੰਗਤ ਨੂੰ ਹੀ ਤਾਂ ਧੋਖਾ ਦਿੱਤਾ ਨਾ, ਨਹੀਂ ਤਾਂ ਅਕਾਲੀ ਲੋਕ ਜੇ ਜਿਤਾਉਣਾ ਤਾਂ ਲੋਕੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਨਾ ਜਿਤਾ ਦਿੰਦੇ। ਫਿਰ ਇਸ ਦਾ ਇਹਨੇ ਜਿਹੜਾ ਧੋਖਾ ਕੀਤਾ, ਇਹ ਕਿਸ ਕਰਕੇ ਕੀਤਾ ਉਹ ਸਾਹਮਣੇ ਆ ਰਿਹਾ ਹੈਗਾ ਕਿ ਲਾਲਚ ਹੈਗੀ ਆ ਇੱਕ ਸੀਟ ਦਾ ਉਹਦਾ। ਔਰ ਜਿੱਥੇ ਤੱਕ ਹੈਗਾ ਕਿ ਇਹ ਜੋੜ ਤੋੜ ਦੀ ਰਾਜਨੀਤੀ ਜਿਹੜੀ ਚੱਲ ਰਹੀ ਹੈ ਇਹ ਸਿੱਖਾਂ ਦੇ ਵਿੱਚ, ਇਹ ਤੇ ਚੱਲਣੀ ਨਹੀਂ ਸੀ ਚਾਹੀਦੀ। ਇਹ ਪੈਸੇ ਦੇ ਕੇ, ਲਾਲਚ ਦੇ ਕੇ ਜਿਹੜੇ ਇੱਕ ਦੂਜੇ ਪਾਰਟੀ ਦੇ ਕਰਕੇ ਸੌਦੇ ਹੋ ਰਹੇ ਨੇ, ਹਾਰਸ ਟ੍ਰੇਡਿੰਗ ਤੇ ਰਾਜਨੀਤੀ ਦਾ ਕੰਮ ਹੈ। ਇਹ ਗੁਰਦਾਸ ਸਿੰਘ ਗੁਰਾਂ ਦੀ ਰਾਜਨੀਤੀ, ਐਸੀ ਗੰਦੀ ਰਾਜਨੀਤੀ ਕਿਉਂ ਖੇਡ ਰਹੇ ਨੇ? ਕੌਣ ਖੇਡ ਰਿਹਾ? ਅਕਾਲੀ ਦਲ ਖੇਡ ਰਿਹਾ। ਕਿਉਂ ਖੇਡ ਰਿਹਾ? ਮਨਜਿੰਦਰ ਸਿੰਘ ਸਿਰਸਾ ਅਗਰ ਦੁਬਾਰਾ ਆ ਜਾਣ, ਤੁਹਾਨੂੰ ਲੱਗਦਾ ਇਤਿਹਾਸਿਕ ਗੁਰਦਾਸ ਦੇ ਤੁਹਾਡੀ ਕੋਈ ਹੈਲਪ ਕੀਤੀ ਜਾਏ? ਸਵਾਲ ਹੀ ਨਹੀਂ ਉੱਠਦਾ। ਬਲਕਿ ਮੈਂ ਸਮਝਦਾ ਕਿ ਜਿਹੜੇ ਪਿਛਲੇ 4 ਸਾਲ ਤੋਂ ਜੋ ਮੈਨੂੰ ਇਹਨਾਂ ਨੇ ਤੰਗ ਕੀਤਾ ਹੋਇਆ, ਉਹਦੇ ਬਾਅਦ ਅੱਗੇ ਮੈਨੂੰ ਹੁਣ ਕੋਈ ਚਾਂਸ ਨਜ਼ਰ ਨਹੀਂ ਆਉਂਦਾ। ਕਿਉਂਕਿ ਅਗਰ ਇਹ ਮਜ਼ਬੂਤ ਹੋ ਜਾਂਦੇ ਨੇ, ਇਹਨਾਂ ਨੇ ਫਿਰ ਮੈਨੂੰ ਤੰਗ ਹੀ ਕਰਨਾ। ਕੇਸ ਲੜ ਦੇਖੋ, ਜਿਹੜਾ ਕੇਸ ਲੜਨਾ ਚਾਹੀਦਾ, ਕੇਸ ਕਿੱਥੇ ਹੈਗਾ? ਕੇਸ ਸਿੱਕਿਮ ਸਰਕਾਰ ਦੇ ਨਾਲ ਇਸ ਚੀਜ਼ ਤੇ ਕਿ ਉਹਨਾਂ ਨੇ ਗੁਰਦੁਆਰੇ ਨੂੰ ਢਾਹ ਕੇ ਜਾਂ ਤੋੜ ਕੇ ਡਿਸਮੈਂਟਲ ਕਰਕੇ ਉੱਥੇ ਉਹਨਾਂ ਨੇ ਉਹ ਬੁੱਧਿਸਟ ਮੋਨੈਸਟਰੀ ਬਣਾਉਣੀ ਸੀ। ਕੇਸ ਉੱਤੇ ਤਾਂ ਚੱਲੇ ਹੀ ਕੋਈ ਨਹੀਂ। ਇਹ ਤੇ ਮੇਰਾ ਵਿਰੋਧ ਕਰਦੇ ਨੇ ਉੱਥੇ ਜਾ ਕੇ। ਜਿਹੜਾ ਮੇਰਾ ਵਿਰੋਧ ਮੈਨੂੰ ਸਿੱਕਿਮ ਸਰਕਾਰ ਦੇ ਨਾਲ ਕਰਨਾ ਚਾਹੀਦਾ, ਸਿੱਕਿਮ ਦੇ ਲੋਕਾਂ ਉਸ ਕੇਸ ਦੇ ਵਿੱਚ ਕਰਨਾ ਚਾਹੀਦਾ ਕਿ ਬਈ ਇਹ ਗੁਰਦੁਆਰੇ ਦੀ ਜਗ੍ਹਾ ਹੈਗੀ ਹੈ, ਗੁਰੂ ਸਾਹਿਬ ਇੱਥੇ ਆਏ ਨੇ। ਮੇਰੇ ਤੇ ਲੜਾਈ ਇਹਨਾਂ ਨਾਲ ਹੁੰਦੀ ਹੈ। ਉਹ ਸਿੱਕਿਮ ਵਾਲਿਆਂ ਨਾਲ ਤਾਂ ਮੇਰੀ ਲੜਾਈ ਅਜੇ ਤੱਕ ਹੋਈ ਨਹੀਂ। ਸਿੱਕਿਮ ਵਾਲਿਆਂ ਦਾ ਨਾ ਲੈਣਾ ਨਾ ਦੇਣਾ ਸਾਡੇ ਨਾਲ। ਅਸੀਂ ਉੱਥੇ ਜਾ ਕੇ ਤਮਾਸ਼ਾ ਕਰਦੇ ਹਾਂ, ਮੇਰੇ ਖਿਲਾਫ ਕੋਰਟ 'ਚ ਬੋਲਦੇ ਨੇ। ਮੈਂ ਇਹਨਾਂ ਦੇ ਖਿਲਾਫ ਕੀ ਬੋਲ ਸਕਦਾ? ਇਹ ਤੇ ਇੱਕ ਗੱਲ ਪਾਣੀ ਜਾ ਕੇ ਮਗਰਮੱਛ ਵਾਲੀ ਗੱਲ ਹੈ, ਵੱਡੀ ਤੋਪ ਹੈਗੀ ਨੇ। ਮੈਂ ਇਕੱਲਾ, ਫਿਰ ਵੀ ਮੇਰੇ ਇਕੱਲੇ ਦੀ ਹਿੰਮਤ ਹੈਗੀ ਆ ਕਿ ਮੈਂ ਇਹਨਾਂ 2 ਸਥਾਨਾਂ ਨੂੰ ਲਾਉਣ ਲਈ ਇਹਨੇ 2-3 ਕਮੇਟੀਆਂ ਦੇ ਮੁਕਾਬਲੇ ਇਹਨਾਂ ਦੇ ਜੁਆਇੰਟ ਐਕਸ਼ਨ, SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿਲੀਗੁੜੀ ਗੁਰਦੁਆਰਾ ਕਮੇਟੀ, ਇਹਨਾਂ ਤਿੰਨਾਂ ਦੇ ਜੁਆਇੰਟ ਫੋਰਸ ਦੇ ਖਿਲਾਫ ਮੈਂ ਇਕੱਲਾ ਖੜਾ। ਕਿਉਂ ਖੜਾ? ਕਿ ਮੈਂ ਉੱਥੇ ਜਾ ਕੇ ਗੁਰਦੁਆਰੇ ਦੇ ਸਾਹਮਣੇ ਨਹੀਂ, ਮੈਂ ਤਾਂ ਪੰਥ ਦੀ ਜਿੱਤ ਪੰਥ ਨੂੰ, ਮੇਰੇ ਮਨ ਦੀ ਇੱਛਾ ਹੈ ਕਿ ਮੈਂ ਗੁਰਦੁਆਰਾ ਕਾਬਾ ਵਿੱਚ ਖੜਾ ਹੈਗਾ। ਮੈਂ ਗਲਤ ਨਹੀਂ ਕਹਤਾ। ਮੇਰੀ ਸਿਰਫ ਇੰਨੀ ਇੱਛਾ ਹੈ ਕਿ ਮੈਂ, ਠੀਕ ਹੈ, ਫਤਿਹ ਹੋਏ, ਖਾਲਸੇ ਦੀ ਫਤਿਹ, ਆਪਾਂ ਮੰਨਦੇ ਹਾਂ ਖਾਲਸੇ ਫਤਿਹ ਹੋਏ, ਮੇਰੀ ਕਿਸੇ ਫਤਿਹ ਹੋਏ ਤੇ ਮੈਂ ਫਤਿਹ ਖਾਲਸੇ ਦੀ ਝੋਲੀ ਪਾ ਦਵਾਂ। ਗੁਰੂ ਸਾਹਿਬ ਦੀ ਨਿਸ਼ਾਨੀ ਬੱਚਿਆਂ ਨਾਲ, ਮੇਰਾ ਇਸ ਤੋਂ ਕੋਈ ਮਕਸਦ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਦਿਨ ਪਹਿਲੇ ਖੁਦਾਈ ਦਾ ਇੱਕ ਮਸਲਾ ਸਾਹਮਣੇ ਆਇਆ ਕਿ ਅੰਡਰਗਰਾਉਂਡ ਜਿਹੜੀ ਸੁਰੰਗਾਂ ਦੀ ਗੱਲ ਹੈ, ਪੁਰਾਤਨ ਇਮਾਰਤ ਦੀ ਗੱਲ ਹੈ, ਨਾਨਕਸ਼ਾਹੀ ਇੱਟਾਂ ਦੀ ਗੱਲ ਹੈ, ਉਸ ਚੀਜ਼ ਦੇ ਉੱਤੇ ਵੀ ਤੁਹਾਡੇ ਵੱਲੋਂ, ਤੁਹਾਡੀ ਟੀਮ ਦੇ ਵੱਲੋਂ, ਬਰਜਿੰਦਰ ਸਿੰਘ ਲੂੰਬਾ ਜਿਹੜੇ ਤੁਹਾਡੇ ਮੁੱਖ ਵਕੀਲ ਨੇ, ਉਹਨਾਂ ਵੱਲੋਂ ਵੀ ਇੱਕ ਕੀ ਕਹਿੰਦੇ ਨੇ ਕੇਸ ਫਾਈਲ ਕੀਤਾ ਗਿਆ। ਉਸ ਕੇਸ ਦੀ ਮੈਂ ਚਾਹੁੰਦਾ ਹੈਗਾ ਕਿ ਸੰਗਤ ਨੂੰ ਅਸੀਂ ਜਾਣਕਾਰੀ ਜ਼ਰੂਰ ਦੇਈਏ। ਮੈਂ ਬਰਜਿੰਦਰ ਸਿੰਘ ਲੂੰਬਾ ਜੀ ਦੇ ਬਿਹਾਫ ਤੇ ਇਹ ਗੱਲ ਦੱਸ ਸਕਦਾ ਕਿਉਂਕਿ ਉਸ ਕੇਸ ਵਿੱਚ ਮੈਂ ਪਾਰਟੀ ਨਹੀਂ। ਪਾਰਟੀ ਕਿਉਂ ਨਹੀਂ ਸੀ? ਕਿਉਂਕਿ ਲਾਕਡਾਊਨ ਕਰਕੇ ਟਿਕਰੀ ਬਾਰਡਰ, ਸਿੰਘੂ ਬਾਰਡਰ ਵਗੈਰਾ ਬੰਦ ਨੇ, ਕਦੀ ਉਸ ਡੇਟ ਤੇ ਨਾ ਪਹੁੰਚਿਆ। 100 ਗੱਲ ਆਉਂਦੀ ਹੈ, ਉਹ ਪੰਜਾਬ ਦੇ ਸੀਗੇ, ਇਸ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੇਸ ਕਰ ਲਓ। ਹਾਂ, ਸਾਡੇ ਦੋਨਾਂ ਦਾ ਵਿਚਾਰ ਇਸ ਕੇਸ 'ਤੇ ਜ਼ਰੂਰ ਹੋਇਆ ਸੀਗਾ ਔਰ ਮੇਰੀ ਕੰਸੈਂਟ ਸੀਗੀ ਕਿ ਇਸ ਨੂੰ ਰੋਕਿਆ ਜਾਏ। ਉਹਦੇ ਵਿੱਚ ਇਹ ਗੱਲ ਹੈ, ਜਿੱਦਾਂ ਮੰਗੂ ਮਠ ਦੇ ਦੇਖਿਆ ਸੀਗਾ ਇਹਨਾਂ ਨੇ ਵਿਰੋਧ ਕੀਤਾ ਸੀ, ਇਸ ਤਰ੍ਹਾਂ ਇਹਨਾਂ ਨੇ ਇੱਥੇ ਇੱਕ ਲੌਜਿਕ ਦਿੱਤਾ ਕਿ ਇਹ ਗਿਆਨੀ ਦਾ ਬੁੰਗਾ ਬਾਅਦ 'ਚ ਆਇਆ ਸੀ। ਪਹਿਲਾਂ ਉਹਨਾਂ ਨੇ ਕਿਹਾ ਸਿੱਖ ਵਿਰਾਸਤ ਨਹੀਂ ਹੈ। ਉਹ ਜੋ ਪਹਿਲੀ ਵਾਰੀ ਆਈ ਸੀ, ਮੇਰੇ ਤਾਂ ਖਾਲੀ ਇੱਦਾਂ ਲੱਗ ਰਿਹਾ ਜਿਵੇਂ ਕੋਈ ਟਨਲ ਹੋਏਗੀ। ਉਸ ਉੱਤੇ ਰੌਲਾ ਪਿਆ, ਭਾਈ ਵਡਾਲਾ ਜੀ ਬੋਲੇ, ਹੋਰ ਕਈ ਲੋਕ ਬੋਲੇ, ਜਦੋਂ ਮੋਰਚਾ ਲੱਗਿਆ ਸਭ ਕੁਝ ਬਾਅਦ ਬਾਹਰ ਗੱਲ ਆਈ। ਫਿਰ ਉਸ ਬਿਲਡਿੰਗ ਦੇ ਮਾਲਿਕ ਬਾਹਰ ਆ ਗਏ। ਉਹਨਾਂ ਨੇ ਕਿਹਾ ਕਿ ਇਹ ਜੀ ਸੰਨ 84 ਦੇ ਵਿੱਚ ਸਾਨੂੰ ਇਸ ਦਾ ਕੰਪਨਸੇਟ ਮਿਲ ਚੁੱਕਾ ਹੈ। ਸਾਡੇ ਮਹਾਰਾਜ ਰਣਜੀਤ ਸਿੰਘ ਨੇ ਸਾਨੂੰ ਦਿੱਤੇ ਸੀ, ਗਿਆਨੀ ਦੇ ਬੁੰਗਾ ਕਰਕੇ ਮਸ਼ਹੂਰ ਸੀ, ਇਹ ਸੀਗਾ। ਹੁਣ ਬੁੰਗੇ ਦੇ ਉੱਥੇ ਬਹੁਤ ਸੀਗਾ ਦਰਬਾਰ ਸਾਹਿਬ ਦੇ ਚਾਰੇ ਪਾਸੇ। ਹੁਣ ਉਹਨਾਂ ਨੇ ਕਿਹਾ ਸਾਨੂੰ ਕੰਪਨਸੇਟ ਮਿਲ ਗਿਆ। ਮੈਂ ਤੁਹਾਨੂੰ 84 ਦੌਰਾ ਹੀ ਲੈਣਾ ਚਾਹੁੰਦਾ ਜਦੋਂ ਇਹ ਗਲਿਆਰਾ ਬਣਾਇਆ ਗਿਆ ਸੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦਾ ਆਪਰੇਸ਼ਨ ਬਲੂ ਸਟਾਰ ਦੇ ਬਾਅਦ, ਕਿ ਬਈ ਇਹ ਮਤਲਬ ਕੋਈ ਐਂਟਰੀ ਦਰਬਾਰ ਸਾਹਿਬ ਦੀ ਖੁੱਲੀ ਨਾ ਹੋਏ ਕਿ ਸਿੱਖ ਇਧਰ ਛਾਤੀ ਆ ਜਾਣ ਜਾਂ ਪਾਈ ਸਕਣ। ਉਹਨਾਂ ਨੇ ਗਲਿਆਰਾ ਬਣਾਇਆ। ਉਸ ਗਲਿਆਰੇ ਕਿਸੇ ਨੂੰ ਕੰਪਨਸੇਟ ਦਿੱਤਾ ਨਹੀਂ ਦਿੱਤਾ। ਲੈਂਡ ਐਕੁਜੀਸ਼ਨ ਬਿੱਲ ਦਾ ਸਹਾਰਾ ਲੈ ਕੇ ਉਹਨਾਂ ਨੇ ਉਹ ਜ਼ਮੀਨ ਲੈ ਲਈ, ਕਿਸੇ ਨੂੰ ਐਕੁਜੀਸ਼ਨ ਦਿੱਤਾ ਨਹੀਂ ਦਿੱਤਾ। ਉਹਦੀ ਕੀ ਮਟੀਆ ਮੇਟ ਕੀਤਾ। ਗਿਆਨੀ ਦੇ ਬੁੰਗਾ ਬਾਹਰ ਆਉਣ ਦੇ ਨਾਲ ਸਾਨੂੰ ਇਸ ਚੀਜ਼ ਦਾ ਅੰਦੇਸ਼ਾ ਲੱਗ ਗਿਆ ਹੈ ਕਿ ਇਸ ਗਲਿਆਰੇ ਪ੍ਰੋਜੈਕਟ ਹੋਰ ਪਤਾ ਨਹੀਂ ਕਿੰਨੀਆਂ ਸਾਡੀ ਸਿੱਖ ਵਿਰਾਸਤੀ ਚੀਜ਼ਾਂ ਕਿੰਨੀਆਂ ਦਫਨ ਹੋਣੀਆਂ ਉਸ ਗਲਿਆਰਾ ਪ੍ਰੋਜੈਕਟ ਵਿੱਚ। ਲੋੜ ਹੈਗੀ ਆ ਕਿ ਜਿਸ ਨੇ ਕੰਪਨਸੇਟ ਲਿਆ ਜਾਏ, ਜਿਸ ਦੀ ਪ੍ਰਾਪਰਟੀ ਉਸ ਏਰੀਆ ਵਿੱਚ ਸੀਗੀ, ਜਿਹੜਾ ਗਲਿਆਰਾ ਪ੍ਰੋਜੈਕਟ ਹੋਇਆ, ਉਹਨਾਂ ਨੂੰ ਕੰਟੈਕਟ ਕੀਤਾ ਜਾਏ, ਪਤਾ ਲੱਗੇ ਕਿ ਇੱਥੇ ਕੀ ਦਫਨ ਹੋਇਆ।
ਤੁਹਾਡੇ ਕਹਿਣ ਦਾ ਮਤਲਬ ਹੈ ਖਾਲੀ ਇੱਕ ਗਿਆਨੀ ਦੇ ਬੁੰਗੇ ਦੀ ਗੱਲ ਨਾ ਕਰੀਏ, ਜਿੰਨੇ ਵੀ ਉਸ ਏਰੀਆ ਦੇ ਅੰਦਰ ਨਕਸ਼ੇ ਦੇ ਅੰਦਰ ਮਕਾਨ ਹੈਗੇ ਨੇ ਉਹਨਾਂ ਦੇ ਦਾਅਵੇਦਾਰਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਆਪਣੀ ਵਿਰਾਸਤ ਦੇ ਰਾਖੀ ਦੇ ਲਈ ਫਰੰਟ ਦੇ ਉੱਤੇ ਤੁਹਾਡੇ ਨਾਲ ਲਿਆ ਕਹਿ ਲਈਏ ਬਲਜਿੰਦਰ ਸਿੰਘ ਲੂੰਬਾ ਦੇ ਨਾਲ ਲਿਆ ਭਾਈ ਵਡਾਲਾ ਦੇ ਨਾਲ ਮੋਰਚਾ ਲਾਉਣਾ ਚਾਹੀਦਾ। ਉਹ ਸਨ 84 ਤੋਂ ਪਹਿਲਾਂ ਜੋ ਉਸ ਜਗ੍ਹਾ ਤੇ ਸੈਟਲ ਸੀਗਾ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, ਉਹਨਾਂ ਲੋਕਾਂ ਨੂੰ ਬਾਹਰ ਆਉਣਾ ਚਾਹੀਦਾ, ਉਹਨਾਂ ਨੂੰ ਕੰਟੈਕਟ ਹੋਣਾ ਚਾਹੀਦਾ ਕਿ ਉਹ ਦੱਸਣਗੇ ਕਿ ਇੱਥੇ ਕੀ ਸੀਗਾ ਔਰ ਹੁਣ ਕੀ ਹੈਗਾ। ਅਸੀਂ ਹੁਣ ਤਾਂ ਕਲੀਅਰ ਪ੍ਰੋਜੈਕਟ ਬਣ ਗਿਆ, ਉਹ ਸਰਕਾਰ ਨੇ ਕੰਪਨਸੇਟ ਦਿੱਤਾ ਨਹੀਂ ਦਿੱਤਾ ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਮੇਰੇ 100 ਰੁਪਏ ਬੰਦੇ ਨੇ ਮੇਰਾ 1 ਰੁਪਏ ਬਣਾ ਦਿੱਤਾ, ਇਹ ਕੋਈ ਸਵਾਲ ਨਹੀਂ। ਸਵਾਲ ਇਸ ਗੱਲ ਦਾ ਹੈਗਾ ਕਿ ਕੀ ਨਿਸ਼ਾਨੀਆਂ ਸਾਡੀਆਂ ਉੱਥੇ ਦਫਨ ਹੋ ਗਈਆਂ, ਸਾਨੂੰ ਅੱਜ ਅਸੀਂ ਨਹੀਂ ਕਹਿ ਸਕਦੇ। ਪਰ ਗਿਆਨੀ ਦੇ ਬੁੰਗਾ ਬਾਹਰ ਆਉਣ ਦੇ ਨਾਲ ਸਾਨੂੰ ਇਹ ਪਤਾ ਲੱਗਿਆ ਗਿਆਨੀ ਦੇ ਬੁੰਗਾ ਠੀਕ ਹੈ ਗੁਰੂ ਮਹਾਰਾਜ ਰਣਜੀਤ ਸਿੰਘ ਨੇ ਦਿੱਤਾ ਸੀ। ਅੱਜ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਇਹ ਸਿੱਖ ਵਿਰਾਸਤ ਨਹੀਂ ਕਿ, ਤਾਂ ਫਿਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਜ਼ਰੂਰ ਲੋਕਾਂ ਦਾ ਧਿਆਨ ਮੰਨਣਾ ਚਾਹੂੰਗਾ ਕਿ ਸਿੱਖ ਰਾਜ ਦੀ ਮੈਕਸਿਮਮ ਨਿਸ਼ਾਨੇ 90-95% ਸਾਰੀਆਂ ਪਾਕਿਸਤਾਨ ਹੈਗੀਆਂ ਜਾਂ ਲਾਹੌਰ ਹੈਗੀਆਂ। ਜੇ ਅਸੀਂ ਇਸ ਜਗ੍ਹਾ ਨੂੰ ਇਹ ਮਨਾ ਕਰ ਦਈਏ ਕਿ ਮਹਾਰਾਜ ਰਣਜੀਤ ਸਿੰਘ ਦਿੱਤੀ ਹੋਈ ਚੀਜ਼ ਸਿੱਖ ਵਿਰਾਸਤ ਨਹੀਂ ਹੈ, ਤੇ ਕੱਲ ਨੂੰ ਪਾਕਿਸਤਾਨ ਕੋਈ ਇਸ ਚੀਜ਼ ਨੂੰ ਤੋੜ ਦੇਗਾ ਤਾਂ ਫਿਰ ਸਿੱਖ ਸੰਗਤ ਜਾਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਇਤਰਾਜ਼ ਨਹੀਂ ਕਰ ਸਕਣਗੀਆਂ। ਅਗਰ ਪਾਕਿਸਤਾਨ ਦੀ ਕੁਝ ਹੁੰਦਾ ਤਾਂ ਦਿੱਲੀ ਕਮੇਟੀ ਔਰ ਐਜੀਪੀਸੀ ਦੇ ਸੜਕਾਂ ਦੇ ਉੱਤੇ ਆ ਜਾਂਦੀ ਹੈ, ਪ੍ਰਦਰਸ਼ਨ ਕਰ ਲੈਂਦੀ ਹੈ, ਤਾਂ ਖੁਦ ਕੀ ਕਰ ਰਹੀ ਹੈਗੀ। ਹਾਂ, ਇਸੇ ਕਰਕੇ ਮੈਂ ਬੋਲਿਆ ਕਿ ਪਹਿਲਾਂ ਆਪਣੇ ਘਰ ਦੇ ਮੌਜੂਦਗੀ ਚਾਹੀਦੀ, ਆਪਣੇ ਘਰ ਦੀ ਚੀਜ਼ਾਂ ਸੰਭੋ। ਗੁਆਂਢੇ ਦੇ ਘਰ ਤੁਸੀਂ ਬਾਅਦ 'ਚ ਇਲਜ਼ਾਮ ਦੇ ਸਕਦੇ ਹੋ, ਪਹਿਲਾਂ ਆਪਣਾ ਘਰ ਤੇ ਮਜ਼ਬੂਤ ਕਰ ਲਓ। ਆਪਣੇ ਘਰ ਵਿੱਚ ਤੁਸੀਂ ਤੋੜੀ ਜਾ ਰਹੇ, ਦੂਜੇ ਘਰ ਤੁਸੀਂ ਕਿੱਦਾਂ ਇਲਜ਼ਾਮ ਲਗਾ ਲਓਗੇ। ਇਸ ਕਰਕੇ ਐਸੀ ਵਿਰਾਸਤ ਬਚਾਉਣੀ, ਗਿਆਨੀ ਦਾ ਬੁੰਗਾ ਬਚਾਉਣਾ ਜਾਂ ਹੋਰ ਜਿਹੜੀ ਵਿਰਾਸਤ ਨਿਕਲਦੀ ਉਸ ਨੂੰ ਬਚਾਉਣਾ ਇਖਲਾਕੀ ਫਰਜ਼ ਹੈ ਕਮੇਟੀ ਦਾ। ਕਮੇਟੀ ਲਾਪਰਵਾਹ ਨਹੀਂ ਹੋਣੀ ਚਾਹੀਦੀ। ਜਿਹੜੇ ਹੋ ਰਹੇ ਨੇ ਉਹ ਸਿਰਫ ਸਵਾਰਥੀ ਨੇ, ਉਹ ਸਿਰਫ ਜਿੱਦਾਂ ਮੈਂ ਪਹਿਲਾਂ ਕਿਹਾ ਕਾਰ ਨਾਲ ਤੇ ਫੰਡ ਕਰਨੇ, ਦੂਜੇ ਪੈਸੇ ਇਕੱਠੇ ਕਰਨੇ ਜਾਂ ਪਬਲਿਸਿਟੀ ਲਾਉਣੀ। ਜਿਹੜਾ ਅਸਲੀ ਕੰਮ ਹੈਗਾ, ਜੇ ਮੈਂ ਕਹਾਂ ਕਿ ਸਿੱਖ ਇਤਿਹਾਸ ਵੱਲ ਕੰਮ ਕਰਨਾ ਚਾਹੀਦਾ ਜਾਂ ਬੱਚਿਆਂ ਨੂੰ ਸਿੱਖੀ ਵੱਲ ਤੋਰਨਾ ਚਾਹੀਦਾ, ਉਹਨਾਂ ਕੰਮ ਤੇ ਲੋਕ ਅਵੇਸ ਲੈਣੇ। ਪੰਥ ਵਾਸਤੇ ਇਹਨਾਂ ਦੀ ਪੰਥਕ ਕਾਰਵਾਈ ਨਾ ਸ਼੍ਰੋਮਣੀ ਕਮੇਟੀ ਦੀ ਹੈ ਨਾ ਦਿੱਲੀ ਗੁਰਦੁਆਰਾ ਕਮੇਟੀ ਦੀ ਹੈ। ਇਸ ਮਾਮਲੇ 'ਚ ਦੋਨੋਂ ਜ਼ੀਰੋ ਹੈਗੇ ਨੇ। ਅਜਮੇਰ ਸਿੰਘ ਜੀ, ਸਭ ਤੋਂ ਅਖੀਰ ਦੇ ਅੰਦਰ ਮੈਂ ਬੜਾ ਸਿੱਧਾ ਔਰ ਕੋੜਾ ਲਫ਼ਜ਼ ਕਵਾਂਗਾ, ਸਾਡੇ ਚੈਨਲ ਦੇ ਰਾਹੀਂ ਪੂਰੇ ਵਰਲਡ ਤੱਕ ਤੁਹਾਡੀ ਆਵਾਜ਼ ਪਹੁੰਚਣੀ ਹੈਗੀ ਹੈ। ਸੋਸ਼ਲ ਮੀਡੀਆ ਜਾਂ ਗੋਦੀ ਮੀਡੀਆ ਅਸੀਂ ਲਫ਼ਜ਼ ਵਰਤਦੇ ਹੈਗੇ ਹਾਂ ਕਿ ਜਿਹੜਾ ਪੇਡ ਮੀਡੀਆ ਹੈਗਾ, ਇਲੈਕਸ਼ਨ ਦੇ ਅੰਦਰ ਵੀ ਅਸੀਂ ਬੜਾ ਪੱਖ ਦੇਖਿਆ, ਖਾਸ ਬੰਦਿਆਂ ਦੇ ਲਈ ਖਾਸ ਚੈਨਲਾਂ ਨੇ ਬੜਾ ਕੰਮ ਕੀਤਾ, ਮਗਰ ਸੱਚ ਦੀ ਗੱਲ ਬੜੇ ਘੱਟ ਬੰਦੇ ਕਰਦੇ ਨੇ। ਵਰਲਡ ਤੱਕ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਖਾਸ ਕਰਕੇ ਜਿਸ ਮਕਸਦ ਦੇ ਲਈ ਤੁਹਾਡੀ ਸਾਡੀ ਅੱਜ ਗੱਲਬਾਤ ਹੋਈ, ਸਾਡੇ ਕੌਮੀ ਵਿਰਾਸਤਾਂ ਬਚਾਉਣ ਦੇ ਲਈ, ਸਾਡਾ ਇਤਿਹਾਸ ਬਚਾਉਣ ਲਈ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ? ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਦੇਖੋ ਇੱਕ ਗੱਲ ਬਹੁਤ ਉੱਠ ਕੇ ਬਾਹਰ ਆ ਰਹੀ ਹੈ ਅੱਜ ਕੱਲ੍ਹ। ਸਭ ਤੋਂ ਪਹਿਲੀ ਚੀਜ਼ ਹੈ ਇਲੈਕਸ਼ਨ ਦੇ ਵਿੱਚ ਕਿ ਸਿਰਫ ਸਿੱਖਾਂ ਦੇ ਗੁਰਦੁਆਰੇ ਰਿਲੀਜੀਅਸ ਪਲੇਸਿਸ ਦੇ ਲਈ ਚੋਣਵੀ ਕਮੇਟੀਆਂ ਬਣਾਉਣ ਦੇ ਲਈ, ਇਹਨਾਂ ਨੂੰ ਪ੍ਰਬੰਧ ਸੰਭਾਲਣ ਦੇ ਇਲੈਕਸ਼ਨ ਕਿਉਂ? ਇਹ ਹੁਣ ਕਰੋਨਾ ਵਾਇਰਸ ਦੀ ਡੀਲ ਹੋ ਰਹੀ ਹੈ ਜਿਹਦਾ ਮੈਕਸਿਮਮ 21 ਕੈਂਡੀਡੇਟ ਨੇ 50-50 ਲੱਖ ਜਾਂ 21 ਕਰੋੜ ਰੁਪਏ ਇੱਥੇ ਖਰਚ ਕੀਤਾ ਜਾਂ ਵੱਧ ਵੀ ਖਰਚ ਕੀਤੇ ਹੈਗੇ ਨੇ। ਇਹ ਪੈਸਾ ਕੋਈ ਬੰਦਿਸ਼ ਨਹੀਂ, ਕੋਈ ਰੋਕਣ ਦੀ ਕੋਈ ਨਹੀਂ। ਇਹ ਖੁੱਲ੍ਹ ਕੇ ਪੈਸਾ ਸਿੱਖ ਕਮੇਟੀਆਂ ਦੇ ਸਿੱਖ ਧਰਮ ਦੀ ਖਰਾਬ ਹੋ ਰਿਹਾ ਨਾ, ਇਸ ਨੂੰ ਚੰਗੇ ਪਾਸੇ ਯੂਟੀਲਾਈਜ਼ ਕੀਤਾ ਜਾ ਸਕਦਾ। ਕੋਈ ਇੰਸਟੀਟਿਊਸ਼ਨ ਨਹੀਂ ਖੁੱਲ੍ਹ ਰਹੇ। ਜੇ ਦਿੱਲੀ ਕਮੇਟੀ ਦੇ ਸਟਾਫ ਵੱਲ ਦੇਖਾਂ, GHP ਸਟਾਫ ਰੋ ਰਿਹਾ ਹੈਗਾ, ਦੂਜੇ ਬੰਦੇ ਰੋ ਰਹੇ ਨੇ, ਕੋਈ ਕੰਮ ਨਹੀਂ ਹੋ ਰਹੇ। ਇਹ ਸਭ ਕਿਉਂ? ਉਧਰ ਪੈਸਾ ਖਰਚ ਕਰਨ ਲਈ ਤੁਹਾਡੇ ਕੋਲ ਪੈਸੇ ਹੈਗੇ ਨੇ, ਪਰ ਜਿੱਥੇ ਪੈਸਾ ਖਰਚ ਕਰਨਾ ਚਾਹੀਦਾ ਸਿੱਖ ਪੰਥ ਦੇ ਲਈ, ਸਿੱਖ ਨੌਜਵਾਨਾਂ ਲਈ, ਐਜੂਕੇਸ਼ਨ ਦੇ ਉੱਤੇ ਜਾਂ ਮੈਡੀਕਲ ਦੇ ਉੱਤੇ, ਇਹਨਾਂ ਚੀਜ਼ਾਂ ਕੋਈ ਨਹੀਂ। ਇਹ ਮੈਡੀਕਲ ਦੇ ਨਾਂ 'ਤੇ ਲਿਆ, ਇਹ ਛਲਾਵਾ ਹੈਗਾ ਜਾਂ ਬਾਲਾ ਸਾਹਿਬ ਕਰ ਰਹੇ ਨੇ ਜਾਂ ਬੰਗਲਾ ਸਾਹਿਬ ਕਰ ਰਹੇ ਨੇ। ਇਹ ਸਿਰਫ ਛਲਾਵਾ ਸੀ। ਬੰਗਲਾ ਸਾਹਿਬ ਜੀ ਅਮਿਤਾਭ ਬੱਚਨ ਕੋਲੋਂ ਇਹਨਾਂ ਨੇ ਪੈਸਾ ਲੈ ਲਿਆ, ਜਦ ਕਿ ਮੈਂ ਹੀ ਉਹ ਸ਼ਖਸ ਹੈਗਾ ਜਿਹਨੇ 1984 ਦੇ ਬਾਅਦ ਸਭ ਤੋਂ ਪਹਿਲੇ ਟੀਵੀ ਉੱਤੇ ਮੇਰਾ ਨਾਮ ਲੈ ਕੇ ਦੇਖ ਲਓ ਅਜਮੇਰ ਸਿੰਘ ਰੰਧਾਵਾ ਦੀ ਔਰ ਅਮਿਤਾਭ ਬੱਚਨ ਦੀ। ਮੈਂ ਹੀ ਅਮਿਤਾਭ ਬੱਚਨ ਨੂੰ ਐਕਸਪੋਜ਼ ਕਰਨ ਵਾਲਾ ਹੈਗਾ ਨੈੱਟ ਦੇ ਉੱਤੇ ਕਿ ਅਮਿਤਾਭ ਬੱਚਨ ਨੇ ਇਹ ਕੰਮ ਕੀਤਾ ਸੀ। ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਪਤਾ ਨਹੀਂ ਸੀ, ਸਭ ਪਤਾ ਮਨਜਿੰਦਰ ਸਿੰਘ ਸਰ ਨੂੰ, ਪਰ ਫਿਰ ਵੀ ਉਹਦੇ ਕੋਲ ਲਿਆ। ਜੇ ਸਿੱਖ ਪੰਥ ਦੇ ਇਹਨਾਂ ਕਾਤਲਾਂ ਕੋਲੋਂ ਇੱਕ ਕੰਪਰੋਮਾਈਜ਼ ਕਰ ਸਕਦੇ ਆ ਤੇ ਫਿਰ ਤੁਸੀਂ ਇਹਨਾਂ ਦਾ ਜ਼ਮੀਰ ਕੀ ਹੈਗਾ, ਤੁਸੀਂ ਆਪੇ ਆਪ ਅੰਦਾਜ਼ਾ ਲਗਾ ਸਕਦੇ। ਬਾਦਲ ਪਾਰਟੀ ਦੁਬਾਰਾ ਆ ਗਈ, ਪਾਵਰ ਦੇ ਅੰਦਰ ਹੈ। ਅਗਰ ਮਨਜੀਤ ਸਿੰਘ ਜੀਕੇ ਔਰ ਪਰਮਜੀਤ ਸਿੰਘ ਸਰਨਾ ਸਾਂਝੇ ਤੌਰ ਦੇ ਉੱਤੇ ਇਸ ਪਾਰਟੀ ਚਾਹੁੰਦੇ, ਹਾਲਾਂਕਿ ਉਹ ਸਿਚੁਏਸ਼ਨ ਹੁਣ ਪੋਸੀਬਲ ਨਹੀਂ ਹੈ, 4 ਸਾਲ ਤੱਕ ਮੌਜੂਦਾ ਕਮੇਟੀ ਹੀ ਰਹੇਗੀ। ਅਗਰ ਮਨਜੀਤ ਸਿੰਘ ਜੀਕੇ ਔਰ ਪਰਮਜੀਤ ਸਿੰਘ ਸਰਨਾ ਦੀ ਕਮੇਟੀ ਆਂਦੀ, ਤੁਹਾਨੂੰ ਲੱਗਦਾ ਕਿ ਕੌਮ ਦੇ ਹਾਲਾਤ ਵਧੀਆ ਹੁੰਦੇ? ਜਾਂ ਜੋ ਅੱਜ ਪ੍ਰੈਜ਼ੈਂਟ ਸਿਚੁਏਸ਼ਨ ਜਿਹੜੀ ਤੁਸੀਂ ਕਮੀਆਂ ਕੱਢ ਰਹੇ ਹੈਗੇ ਬਾਦਲ ਗਰੁੱਪ ਦੇ ਅੰਦਰ, ਮਨਜਿੰਦਰ ਸਿੰਘ ਸਿਰਸਾ ਦੇ ਗਰੁੱਪ ਦੇ ਅੰਦਰ, ਪੰਥਕ ਨਜ਼ਰੀਏ ਦੇ ਨਾਲ ਇਹ ਦੋਨੋਂ ਧਿਰਾਂ ਅਗਰ ਮਿਲ ਕੇ ਆਉਂਦੀਆਂ, ਫਰਕ ਪੈਂਦਾ ਤੁਹਾਨੂੰ ਲੱਗਦਾ? ਇੱਕ ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਤੇ ਮੈਂ ਦੋ ਗੱਲਾਂ ਕਹਿਣਾ ਚਾਹੂੰਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਹ ਮਨਜੀਤ ਸਿੰਘ ਜੀਕੇ ਔਰ ਪਰਮਜੀਤ ਸਿੰਘ ਸਰਨਾ ਜਾਂ ਹਰਵਿੰਦਰ ਸਿੰਘ ਸਰਨਾ, ਦੋਨੋਂ ਸਰਨਾ ਬ੍ਰਦਰਸ ਦੀ ਗੱਲ ਕਰਦੇ ਹਾਂ, ਇਹ ਅਗਰ ਦੋਨੋਂ ਮਿਲ ਜਾਂਦੇ ਤਾਂ ਇਹਨਾਂ ਦੋਨੋਂ ਦੇ ਮਿਲ ਜਾਂਦੇ। ਅਗਰ ਅੱਜ ਕਿ ਅਸੀਂ ਦੋਨਾਂ ਦੀ ਕਾਊਂਟਿੰਗ ਕਰੀ ਕਿਸੇ ਵੀ ਏਰੀਆ ਦੇ ਤਾਂ ਉਹਨਾਂ ਦੇ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨਾਲੋਂ ਜ਼ਿਆਦਾ ਸੀ। ਇਹਦਾ ਆਪਣਾ ਬਾਦਲ ਦੇ ਦਲ ਦਾ ਇਹਦਾ ਬਿਲਕੁਲ ਸੁਪੜਾ ਸਾਫ਼ ਹੋ ਜਾਂਦਾ ਜੇ ਕਿਤੇ ਦੋਨੋਂ ਮਿਲ ਜਾਂਦੇ। ਇਹਨਾਂ ਦੋਨਾਂ ਦੀ ਮੈਂ ਸਮਝਦਾ ਹੈਗਾ, ਚਾਹੇ ਮਨਜੀਤ ਸਿੰਘ ਜੀਕੇ ਹੋਏ ਚਾਹੇ ਪਰਮਜੀਤ ਸਿੰਘ ਸਰਨਾ ਹੋਣ, ਇਹਨਾਂ ਦੋਨਾਂ ਦੀ ਹਉਮੈ ਦਾ ਟਕਰਾਅ ਹੋਇਆ। ਇਹਨਾਂ ਦੀ ਹਉਮੈ ਕਰਕੇ ਅਸੀਂ ਲੋਕਾਂ ਨੇ ਮਾਰ ਖਾਧੀ। ਜੇ ਇਹ ਪੰਥ ਦੀ ਖਾਤਰ ਕਰਦੇ ਤਾਂ ਇਹ ਸਮਝੌਤਾ ਕਰਦੇ, ਕੋਈ ਵੱਧ ਸੀਟਾਂ ਰੱਖ ਲੈਂਦਾ, ਕੋਈ ਘੱਟ ਰੱਖ ਲੈਂਦਾ, ਪਰ ਹੈਗਾ ਕਿ ਇਹ ਜਿੱਤ ਕੇ ਆ ਜਾਂਦੇ। ਅੱਜ ਦੀ ਡੇਟ 'ਚ ਮੈਂ ਕਹਿੰਦਾ ਚਲੋ ਉਹ ਨਹੀਂ ਹੋ ਸਕਿਆ, ਚਲੋ ਗੁਰੂ ਮਹਾਰਾਜ ਨੂੰ ਜੋ ਮਨਜ਼ੂਰ ਹੈ। ਹੁਣ ਇਹ ਇਸ ਦੇ ਵਿੱਚ ਹੈ ਕਮੇਟੀ ਦੇ ਵਿੱਚ ਇਹ ਦੋਨੋਂ ਪਰਸਨਲੀ ਮੌਜੂਦ ਹੈਗੇ ਨੇ, ਹਰਵਿੰਦਰ ਸਿੰਘ ਸਰਨਾ ਵੀ ਔਰ ਮਨਜੀਤ ਸਿੰਘ ਜੀਕੇ ਵੀ ਪੋਜੀਸ਼ਨ ਵਿੱਚ ਸੀ। ਹੁਣ ਘੱਟੋ ਘੱਟ ਮੈਂ ਉਮੀਦ ਕਰਦਾ ਹੈਗਾ
ਕਿ ਇਹ ਥੋੜ੍ਹਾ ਜਿਹਾ ਸਮੂਥ ਹੋ ਜਾਏ, ਅਜੇ ਹਾਰਸ ਟ੍ਰੇਡਿੰਗ ਬੰਦ ਹੋਵੇ, ਇਹਦਾ ਫੰਕਸ਼ਨ ਸਟਾਰਟ ਹੋਵੇ ਦਿੱਲੀ ਕਮੇਟੀ ਦਾ, ਅਤੇ ਦਿੱਲੀ ਕਮੇਟੀ ਦੇ ਉੱਤੇ ਹੁਣ ਘੱਟੋ ਘੱਟ ਇੱਕ ਕੰਟਰੋਲ ਰਹੇਗਾ ਕਿ ਇਹ ਗੋਲਕ ਚੋਰੀ ਜਾਂ ਦੂਜੇ ਇਲਜ਼ਾਮਾਂ ਦੇ ਉੱਤੇ ਇਹਨਾਂ ਦੀ ਇੱਕ ਨਜ਼ਰ ਰਹੇਗੀ। ਪਰਮਜੀਤ ਸਿੰਘ ਸਰਨਾ ਦੀ ਜਾਂ ਮਨਜੀਤ ਸਿੰਘ ਜੀਕੇ ਦੀ ਵੀ। ਸਰਨਾ ਬ੍ਰਦਰਜ਼ ਦੇ ਉੱਤੇ ਮੈਂ ਗੱਲ ਕਹਿ ਸਕਦਾ ਕਿ ਸਰਨਾ ਬ੍ਰਦਰਜ਼ ਨੇ ਇੱਥੇ ਬਹੁਤ ਸਾਲ ਪ੍ਰਧਾਨਗੀ ਕੀਤੀ ਹੈ, ਸਭ ਕੁਛ ਹੈਗਾ, ਉਹਨਾਂ ਉੱਤੇ ਹੋਰ ਕਾਂਗਰਸ ਦੇ ਪੱਖੀ ਹੋਣ ਕਰਕੇ ਜਿੰਨੇ ਮਰਜ਼ੀ ਇਲਜ਼ਾਮ ਲੱਗੇ ਉਹਨਾਂ ਅਸੀਂ ਵੀ ਲਗਾਏ। ਸਾਡਾ ਵੀ ਹੱਥ ਹੈ ਪਰਮਜੀਤ ਸਿੰਘ ਸਰਨਾ ਬ੍ਰਦਰਜ਼ ਨੂੰ ਇਹਨਾਂ ਨੂੰ ਉਖਾੜਨ ਦੇ ਵਿੱਚ। ਤੁਸੀਂ ਇੱਕ ਟਾਈਮ ਦੇ ਉੱਤੇ ਬੜੇ ਵੱਡੇ ਵੱਡੇ ਬਲੌਗ ਰੱਖੇ ਨੇ, ਉਹਨਾਂ ਦੇ ਉੱਤੇ ਬਕਾਇਦਾ ਮੈਂ ਕਿਹਾ ਸ਼ਾਇਦ ਆਪੋਜੀਸ਼ਨ ਨੇ ਸ਼ਾਇਦ ਪਰਮਜੀਤ ਸਿੰਘ ਸਰਨਾ ਦੀ ਪਾਰਟੀ ਦੇ ਖਿਲਾਫ ਇੰਨਾ ਨਹੀਂ ਬੋਲਿਆ ਜਿੰਨਾ ਤੁਸੀਂ ਉਹਨਾਂ ਦਾ ਸੋਸ਼ਲ ਮੀਡੀਆ ਤੇ ਕੈਂਪੇਨ। ਮੈਂ ਬਹੁਤ ਕੈਂਪੇਨ ਕੀਤਾ ਸੀ, ਉਹ ਵੀ ਜਾਣਦੇ ਨੇ ਕਿ ਮਨਜੀਤ ਸਿੰਘ ਜੀਕੇ ਵੀ ਜਾਣਦਾ ਹੈਗਾ। ਇਹਨਾਂ ਨੂੰ ਉਖਾੜਿਆ, ਪਰ ਮੈਂ ਇਹ ਗੱਲ ਨੂੰ ਫਿਰ ਵੀ ਇਹ ਕਹਿ ਸਕਦਾ ਕਿ ਉਹਨਾਂ ਉੱਤੇ ਮੈਂ ਇੱਕ ਇਲਜ਼ਾਮ ਜ਼ਿੰਦਗੀ ਭਰ ਨਹੀਂ ਲਗਾ ਸਕਦਾ, ਹੋਏਗਾ ਕਿ ਪਰਮਜੀਤ ਸਿੰਘ ਸਰਨਾ ਨੇ ਜਾਂ ਮਨਜੀਤ ਸਿੰਘ ਜੀਕੇ ਉੱਤੇ ਚੋਰੀ ਦੇ ਇਲਜ਼ਾਮ ਨਹੀਂ ਲਗਾ ਸਕਦੇ, ਤੁਸੀਂ ਗੋਲਕ ਚੋਰੀ ਦਾ ਕੋਈ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ। ਜਿਹੜੇ ਉਹਨਾਂ ਦੇ ਉੱਤੇ ਕੇਸ ਦੇਖੋ, ਕੇਸ ਕੀਤੇ ਵੀ ਜਾ ਸਕਦੇ, ਕੇਸਾਂ ਦੀ ਕੋਈ ਗੱਲ ਨਹੀਂ, ਪਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਪਰਮਜੀਤ ਸਰਨਾ ਬ੍ਰਦਰਜ਼ ਵੈਸੇ ਹੀ ਕੇਸ ਕੋਈ ਨਹੀਂ ਗੋਲਕ ਚੋਰੀ ਵਗੈਰਾ ਦਾ, ਕਿਸੇ ਵੀ ਗੋਲਕ ਚੋਰੀ ਦਾ ਕੋਈ ਪ੍ਰਮਾਣ ਉਹਨਾਂ ਉੱਪਰ ਨਹੀਂ। ਮਨਜੀਤ ਸਿੰਘ ਜੀਕੇ ਉੱਪਰ ਲੱਗਿਆ ਸੀ, ਉਹ ਸਾਫ਼ ਹੋ ਚੁੱਕਾ ਹੈਗਾ। ਫਿਰ ਵੀ ਹੈਗਾ ਕਿ ਇਹਨਾਂ ਦੇ ਤਾਂ ਸਾਹਮਣੇ ਹੈਗੇ ਹੁਣ ਜਿੱਦਾਂ ਮੈਂ ਕਹਿਣਾ ਕਾਰ ਸੇਵਾ ਦੇ ਨਾਂ ਦੇ ਉੱਤੇ ਕਹਿੰਦੇ ਬਾਬਾ ਬਚਨ ਸਿੰਘ ਨੂੰ ਅਸੀਂ 20 ਕਿਲੋ ਸੋਨਾ ਦਿੱਤਾ, ਪਤਾ ਲੱਗਿਆ ਸਿਰਫ 2.5 ਕਿਲੋ ਸੋਨਾ ਦਿੱਤਾ। ਤੁਸੀਂ ਕੀ ਕਰੋਗੇ? ਸਾਰਾ ਦੇ ਖਾ ਗਏ। ਇਸ ਲਈ ਗੋਲਕ ਚੋਰੀ ਇਹਨਾਂ ਨੇ ਕੀਤੀ, ਗੋਲਕ ਚੋਰੀ ਦੇ ਬਾਦਲਾਂ ਦਾ ਪਤਾ ਨਹੀਂ ਹੈ, ਸਭ ਪਤਾ। ਜੇ ਮੈਂ ਤੁਹਾਨੂੰ ਅੱਛਾ ਦੇ ਸਾਹਮਣੇ ਮੈਂ 1 ਮਿੰਟ ਦੀ ਗੱਲ ਹੋਰ ਕਰਦਾ, ਮੈਨੂੰ ਬੜੀ ਇੰਪੋਰਟੈਂਟ ਗੱਲ ਦੱਸਾਂਗਾ। ਅੱਜ ਦੀ ਡੇਟ ਵਿੱਚ ਪਰਮਿੰਦਰ ਪਾਲ ਕੌਰ ਵਿਰਕ ਹੈਗੀ ਲੁਧਿਆਣੇ ਦੇ ਅੰਦਰ, ਸ਼ਹੀਦ ਗੁਰਪ੍ਰੀਤ ਸਿੰਘ ਵਿਰਕ ਦੀ ਵਾਈਫ, ਜਿਹੜੇ ਕਿ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸ਼ਹੀਦ ਹੋਏ ਸੀ ਪੁਲਿਸ ਵੱਲੋਂ। ਉਹ ਪੁਰਾਣੀ ਗੱਲ ਦੱਸ ਰਿਹਾ। ਉਹਨਾਂ ਦੀ ਵਾਈਫ ਨੇ ਇਲੈਕਸ਼ਨ ਲੜਿਆ ਸੀ, ਮੈਂ ਉਹਨਾਂ ਦਾ ਕੈਂਪੇਨ ਇੰਚਾਰਜ ਸੀਗਾ, ਮੈਂ ਉਹਨਾਂ ਦੇ ਵੱਲੋਂ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਉਹਨਾਂ ਨੇ ਉਹ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿੱਚ ਲੁਧਿਆਣਾ ਦੇ ਵਿੱਚ 17 ਸਾਲ ਉਹਨਾਂ ਨੇ ਟੀਚਰ ਰਹੇ ਨੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਤਨਖਾਹ ਨਹੀਂ ਤੇ ਉਹਨੇ ਤਨਖਾਹ ਵੀ ਮਾਰ ਲਈ। ਉਸ ਵੀਡੀਓ ਹੁੰਦੇ ਇਹ ਸ਼ਹੀਦਾਂ ਦਾ ਸਰਤਾਜ ਕਹਿਣ ਵਾਲੀ ਕਮੇਟੀ ਦੀ ਗੱਲ ਦੱਸ ਰਿਹਾ। ਉਹ ਗਈ ਮੱਕੜ ਦੇ ਕੋਲੇ, ਉਹ ਗਈ ਬਾਦਲ ਸਾਹਿਬ ਦੀ ਵਾਈਫ ਦੇ ਕੋਲੇ, ਪ੍ਰਕਾਸ਼ ਸਿੰਘ ਬਾਦਲ ਦੀ ਵਾਈਫ ਕੋਲੇ, ਜਾਣਦੇ ਸੀਗੇ। ਜਿਹੜਾ ਮੈਂ ਤੁਹਾਨੂੰ ਪੇਜ ਦੇਖ ਰਿਹਾ, ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਵਾਈਫ ਦੁਨੀਆ ਵਿੱਚ ਨਹੀਂ ਹੈ, ਪਰ ਪਰਮਿੰਦਰ ਪਾਲ ਕੌਰ ਵਿਰਕ ਹੈਗੀ ਹੈ, ਤੁਸੀਂ ਉਸ ਕੋਲ ਪੁੱਛ ਸਕਦੇ ਹੋ। ਉਸਨੇ ਪੁੱਛਿਆ, ਉਹਨੇ ਕਿਹਾ ਭੈਣ ਜੀ ਇਸ ਤਰ੍ਹਾਂ ਕਰੀ ਗੱਲ ਹੈ ਕਿ ਮੱਕੜ ਵੀ ਔਰ ਸਾਨੂੰ ਤਨਖਾਹ ਨਹੀਂ ਦੇ ਰਹੇ, ਮੇਰੇ ਪੈਸੇ ਇਸ ਤਰ੍ਹਾਂ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਕਿਉਂ ਰੱਖਿਆ ਹੋਇਆ? ਮੱਕੜ ਸਾਹਿਬ ਦੇ ਖਿਲਾਫ ਗੱਲ ਕਰਨਗੇ। ਉਹਨੇ ਕਿਹਾ ਭੈਣ ਜੀ ਪਰਮਿੰਦਰ ਪਾਲ ਕੌਰ ਵਿਰਕ ਨੂੰ ਬਾਦਲ ਸਾਹਿਬ ਦੀ ਵਾਈਫ ਨੇ ਕਿਹਾ ਕਿ ਜੋ ਮਰਜ਼ੀ ਤੁਸੀਂ ਕਹਿ ਲਓ, ਚੰਗਾ ਕਵੇ ਚੰਗਾ, ਜਿਹਨੂੰ ਮਾੜਾ ਕਵੇ ਸਾਡੇ ਲਈ ਇਸ ਕਰਕੇ ਚੰਗਾ ਕਿ ਜੇ ਅਸੀਂ ਉਹਨੂੰ ਕੋਈ ਸਾਨੂੰ 6 ਲੱਖ ਰੁਪਏ ਚਾਹੀਦੇ ਸ਼ਾਮੀ ਲੈ ਗੋਲਕ ਲੈ ਕੇ ਇੱਥੇ ਖੋਲ ਦੇਗਾ ਰੱਖ ਕੇ, ਜਿੰਨਾ ਪੈਸਾ ਚਾਹੀਦਾ ਉਹਨਾਂ ਮਿਲ ਜਾਏਗਾ। ਜਦ ਗੋਲਕਾਂ ਦੇ ਇਹਨਾਂ ਦੀ ਮਾਲਕੀ ਹੈਗੀ, ਸਭ ਕੁਝ ਮਿਲ ਸਕਦੇ, ਫਿਰ ਤੁਸੀਂ ਇਹਨਾਂ ਦਾ ਕੀ ਲਗਾ ਸਕਦੇ ਹੋ? ਇਹ ਪਰਮਿੰਦਰ ਪਾਲ ਕੌਰ ਵਿਰਕ ਕੋਲੋਂ ਪੁੱਛ ਸਕਦੇ ਹੋ। ਮੈਨੂੰ ਇਹਨੇ ਗੱਲ ਮੈਨੂੰ ਆਪ ਕਹੀ ਸੀ ਉਹਨੇ। ਬਿਲਕੁਲ ਸੰਗਤ ਜੀ, ਗੁਫ਼ਤਗੂ ਦੇ ਖਾਸ ਪ੍ਰੋਗਰਾਮ ਵਿੱਚ ਅੱਜ ਅਸੀਂ ਦਿੱਲੀ ਤੋਂ ਜੁੜੇ ਹੈਗੇ ਹਾਂ ਸਰਦਾਰ ਅਜਮੇਰ ਸਿੰਘ ਰੰਧਾਵਾ ਦੇ ਨਾਲ, ਜਿਹੜੇ ਇਤਿਹਾਸਕਾਰ ਵੀ ਨੇ, ਸਾਡੇ ਇਤਿਹਾਸਿਕ ਗੁਰਦੁਆਰਿਆਂ ਦੇ ਕੇਸ ਵੀ ਲੜ ਰਹੇ ਨੇ ਔਰ ਖਾਸ ਕਰਕੇ ਸਿੱਖ ਰਾਜਨੀਤੀ ਦੇ ਉੱਤੇ ਬੜੇ ਗੌਰ ਦੇ ਨਾਲ ਨਜ਼ਰ ਰੱਖਦੇ ਨੇ, ਜਿਹਨੂੰ ਅਸੀਂ ਵਾਚ ਟਾਕ ਕਹਿ ਦਿੰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ। ਕੌਮ ਦੇ ਲਈ ਹੱਕ ਦੀ ਗੱਲ ਕਰਨਾ, ਅਸੀਂ ਲਗਾਤਾਰ ਜੁੜੇ ਰਹੇ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਲੈਕਸ਼ਨ ਤੋਂ ਬਾਅਦ, ਜਿਵੇਂ ਸਰਦਾਰ ਮਨਜੀਤ ਸਿੰਘ ਜੀਕੇ ਦੇ ਨਾਲ ਅਸੀਂ ਖਾਸ ਤੌਰ ਤੇ ਗੱਲ ਕੀਤੀ, ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਟੀਮ ਹੈਗੀ ਹੈ ਉਹ ਅਵੇਲੇਬਲ ਨਹੀਂ ਹੈ, ਪਰਮਜੀਤ ਸਿੰਘ ਸਰਨਾ ਗੱਲਬਾਤ ਕਰਨ ਨੂੰ ਤਿਆਰ ਨਹੀਂ ਨੇ, ਮਗਰ ਕੌਮ ਦੀ ਗੱਲ ਕੌਣ ਕਰੇਗਾ? ਸਾਡੀ ਕੋਸ਼ਿਸ਼ ਸੀ ਅਜਮੇਰ ਸਿੰਘ ਰੰਧਾਵਾ ਦੇ ਨਾਲ ਆਪਾਂ ਉਚੇਚਾ ਤੌਰ ਦੇ ਉੱਤੇ ਸਮਾਂ ਲਿੱਤਾ। ਗੁਰਦੁਆਰਾ ਰਕਾਬਗੰਜ ਸਾਹਿਬ ਪਿੱਛੇ ਤੁਸੀਂ ਦੇਖ ਸਕਦੇ ਹੈਗੇ ਹੋ, DSGMC ਦਾ ਆਫਿਸ ਹੈਗਾ। ਅਸੀਂ ਚਾਹੁੰਦੇ ਹੈਗੇ ਸੀ ਕਿ ਅੱਜ ਆਪਾਂ ਇਹਨਾਂ ਦਾ ਪੱਖ, ਇੱਕ ਨਿਊਟਰਲ ਪੱਖ ਇਲੈਕਸ਼ਨਾਂ ਦਾ, ਕਿ ਹੁਣ ਕੌਮ ਕਿਹੜੇ ਪਾਸੇ ਖਲੋਤੀ ਹੈ। 4 ਸਾਲ ਤੱਕ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮੇਟੀ ਬਣ ਚੁੱਕੀ ਹੈ, ਤੇ ਉਸ ਚੀਜ਼ ਦਾ ਕੌਮ ਨੂੰ ਫਾਇਦਾ ਹੋਏਗਾ, ਨੁਕਸਾਨ ਹੋਏਗਾ, ਇਹ ਤੇ ਆਉਣ ਵਾਲੇ 4 ਸਾਲਾਂ ਦੇ ਵਿੱਚ ਹੀ ਪਤਾ ਲੱਗੇਗਾ। ਸਾਡੀ ਕੋਸ਼ਿਸ਼ ਹੋਏਗੀ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦਿੰਦੇ ਰਹੀਏ। ਇੱਕ ਛੋਟੀ ਜਿਹੀ ਕੋਸ਼ਿਸ਼ ਅਜਮੇਰ ਸਿੰਘ ਰੰਧਾਵਾ ਦੇ ਨਾਲ। ਲਾਸਟ 'ਚ ਤੁਸੀਂ ਕੁਝ ਕਹਿਣਾ ਚਾਹੋਗੇ ਤਾਂ ਜ਼ਰੂਰ। ਮੈਂ ਸਿਰਫ ਇਹਨਾਂ ਕਹਿਣਾ ਚਾਹੂੰਗਾ, ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਕਿ ਮੈਂ ਪਹਿਲਾਂ ਵੀ ਡਿਸਕਲੋਜ਼ ਕਰ ਚੁੱਕਾ ਹੈਗਾ, ਗੁਰਦੁਆਰਾ ਗੁਰੂ ਡਾਂਗ ਮਹਾਰਾਜ ਦੇ ਸਿੱਕਿਮ ਦੇ ਵਿੱਚ, ਜੇ ਸਾਡੀ ਸਿੱਖੀ ਦੇ ਵਿੱਚ ਇੱਕ ਚੀਜ਼ ਹੈਗੀ ਜਿੱਦਾਂ ਅਸੀਂ ਕਹਿੰਦੇ ਨੇ ਭਾਈ ਬਾਲਾ ਜੀ ਨਹੀਂ ਆਏ, ਪਹਿਲਾਂ ਭਾਈ ਬਾਲਾ ਜੀ ਹੋਏ ਨਹੀਂ, ਕਈ ਲੋਕੀ ਮੰਨਦੇ ਨੇ। ਕਈ ਜਗ੍ਹਾ ਦੇ ਉੱਤੇ ਜਿੱਥੇ ਭਾਈ ਮਰਦਾਨਾ ਨਹੀਂ ਗਏ ਉੱਥੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਗੁਰੂ ਨਾਨਕ ਸਾਹਿਬ ਦੀ ਸਾਖੀਆਂ ਦਾ। ਜਿੱਥੇ ਤੇ ਭਾਈ ਬਾਲਾ ਜੀ ਨਾਲ ਹੈਗੇ ਨੇ, ਸਿਰਫ ਉਹ ਸਾਖੀਆਂ ਸਾਡੇ ਕੋਲ ਮੌਜੂਦ ਹੈਗੀਆਂ ਨੇ। ਇਸ ਕਰਕੇ ਭਾਈ ਬਾਲਾ ਜੀ ਨੂੰ ਅਸੀਂ ਨਕਾਰ ਨਹੀਂ ਸਕਦੇ। ਇੱਥੇ ਸਿੱਕਿਮ ਦੇ ਵਿੱਚ ਮਰਦਾਨਾ ਨੂੰ ਕੈਲਾਸ਼ ਪਰਬਤ ਤੋਂ ਪਹਿਲਾਂ ਗੁਰੂ ਸਾਹਿਬ ਨੇ ਰੋਕ ਦਿੱਤਾ ਸੀਗਾ। ਮਰਦਾਨਾ ਨਾਲ ਸੀ ਪਰ ਕੈਲਾਸ਼ ਪਰਬਤ ਤੋਂ ਪਹਿਲਾਂ ਰੋਕ ਦਿੱਤਾ ਸੀਗਾ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਇਕੱਲੇ ਗਏ ਨੇ। ਇਸ ਕਰਕੇ ਸਾਡੇ ਕੋਲ ਇੱਥੇ ਦੀ ਸਾਖੀਆਂ ਦਾ ਪ੍ਰਮਾਣ ਜਨਮ ਸਾਖੀ ਵਿੱਚ ਸਾਨੂੰ ਨਹੀਂ ਮਿਲੇਗਾ। ਹੁਣ ਜੋ ਸਾਨੂੰ ਪ੍ਰਮਾਣ ਮਿਲੇ ਨੇ, ਜੋ ਮੈਂ ਲੱਭੇ ਨੇ, ਮੇਰੇ ਕੋਲ ਇਸ ਵੇਲੇ 20 ਪ੍ਰਮਾਣ ਮੌਜੂਦ ਹੈਗੇ ਨੇ ਗੁਰੂ ਨਾਨਕ ਸਾਹਿਬ ਦੇ ਉੱਥੇ ਆਉਣ ਦੇ ਸਿੱਕਿਮ ਦੇ ਵਿੱਚ। ਇਹਨਾਂ ਕਮੇਟੀਆਂ ਕੋਲ 2 ਸਾਲ ਹੋ ਗਏ ਨੇ, 2 ਸਾਲ ਤੋਂ ਵੱਧ ਹੋ ਗਿਆ। ਮੈਂਟੇਬਿਲਿਟੀ ਇਹ ਪ੍ਰੂਵ ਨਹੀਂ ਹੋ ਰਹੀ, ਇਤਿਹਾਸ ਪ੍ਰੂਵ ਨਹੀਂ ਹੋ ਰਿਹਾ ਕਿ ਗੁਰੂ ਸਾਹਿਬ ਦਾ ਕੀ ਕੋਰਟ ਦੇ ਵਿੱਚ ਇੱਕ ਜਾਮ ਲੱਗਿਆ ਹੈ ਜੂਨ 2018 ਤੋਂ, ਕਿ ਇਹ ਮੈਂਟੇਬਿਲਿਟੀ ਪ੍ਰੂਵ ਕਰਨ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ। ਅੱਜ ਤੱਕ ਹਿਸਟਰੀ ਨਹੀਂ ਪ੍ਰੂਵ ਕਰ ਸਕੇ। ਮੇਰੇ ਕੋਲ 20 ਪ੍ਰਮਾਣ ਮੌਜੂਦ ਹੈਗੇ ਨੇ। ਮੈਂ ਕੋਰਟ ਦੇ ਅੰਦਰ 20 ਪ੍ਰਮਾਣ ਦੇ ਸਕਦਾ ਔਰ 5 ਮਿੰਟਾਂ 'ਚ ਜਾਂ 1 ਦਿਨ ਦੇ ਵਿੱਚ ਮੈਂ ਮੈਂਟੇਬਿਲਿਟੀ ਪ੍ਰੂਵ ਕਰ ਸਕਦਾ। ਇਹ ਨਹੀਂ ਕਰ ਸਕਦੇ। ਜਿੰਨੇ ਸਬੂਤ ਮੇਰੇ ਕੋਲ ਹੈਗੇ ਨੇ, ਜਿੰਨੀ ਜਾਣਕਾਰੀ ਮੇਰੇ ਕੋਲ ਹੈਗੀ ਆ, ਮੈਂ ਸਮਝਦਾ ਕਿਸੇ ਵੀ ਸਿੱਖ ਇਤਿਹਾਸਕਾਰ ਕੋਲ ਇਹ ਜਾਣਕਾਰੀ ਮੌਜੂਦ ਨਹੀਂ, ਕਿਉਂਕਿ ਇਹਦੇ ਉੱਤੇ ਮੈਂ ਬਹੁਤ ਦਿਨ ਔਰ ਰਾਤ
ਇਸ ਖਰਚ ਕੀਤਾ ਔਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਮੈਂ ਕੰਪਿਊਟਰ ਖੋਲ੍ਹਦਾ ਸੀ। ਗੁਰੂ ਸਾਹਿਬ ਨੇ ਮੈਨੂੰ ਆਪ ਇਹ ਸਾਰੇ ਮੈਨੂੰ ਇੰਨੀ ਜਾਣਕਾਰੀ ਪਹੁੰਚਾਈ ਹੈ, ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਾਂ ਕੋਰਟ ਦੇ ਅੰਦਰ। ਔਰ ਇਹਨਾਂ ਸਿੱਕਿਮ ਸਰਕਾਰ ਨਾਲ ਕਿਸੇ ਸਿੱਕਿਮ ਦੇ ਹਿਸਟਰੀ, ਕਲਚਰ, ਰਿਲੀਜੀਅਨ, ਐਜੂਕੇਸ਼ਨ ਕਿਸੇ ਚੀਜ਼ ਤੇ ਮੇਰੇ ਨਾਲ ਗੱਲ ਕਰ ਲੈਣ, ਮੈਂ ਉਹਨਾਂ ਤੋਂ ਸਾਰੀ ਗੱਲ ਕਰ ਸਕਦਾ ਹਾਂ। ਮਾਸਟਰ ਪਦਮ ਸਮੂਹ ਦੇ ਉੱਤੇ ਦਿੱਲੀ ਕਮੇਟੀ ਇੱਕ ਸਬੂਤ ਨਹੀਂ ਦੇ ਸਕਦੀ। ਮੈਂ ਤੁਹਾਨੂੰ ਇਹ ਦੱਸ ਸਕਦਾ ਹੈਗਾ, ਇਹ ਤਾਂ ਕਹਿੰਦੇ ਲੇਖ ਦੇ ਉੱਤੇ ਆਉਣ ਦੀ ਕਹਿ ਰਹੀ ਸੀ ਕਿ ਲੇਖ ਦੇ ਉੱਤੇ ਮਾਸਟਰ ਪਦਮ ਸਮੂਹ ਆਇਆ, ਮਾਸਟਰ ਪਦਮ ਸਮੂਹ ਸਿੱਕਿਮ ਹੀ ਨਹੀਂ ਆਇਆ। ਮੇਰੇ ਸਾਹਮਣੇ ਦਲਾਈ ਲਾਮਾ ਨੂੰ ਬੁਲਾ ਦਿਓ, ਮੇਰੇ ਸਾਹਮਣੇ ਇਹ ਆਪਣਾ ਕਰਮਾਪਾ ਗੁਰੂ ਆ ਜਾਏ, ਮੈਂ ਉਹਨਾਂ ਨੂੰ ਸਾਬਤ ਕਰ ਦਾਂਗਾ ਕਿ ਮਾਸਟਰ ਪਦਮ ਸਮੂਹ ਇੱਥੇ ਨਹੀਂ ਆਇਆ। ਕਮਾਲ ਦੀ ਗੱਲ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਅਜਮੇਰ ਸਿੰਘ ਰੰਧਾਵਾ ਨੂੰ ਕੋਰਟ ਦੇ ਅੰਦਰ ਕੇਸ ਲੜਨ ਨੂੰ ਰੋਕ ਲਈਏ, ਜਿਹੜੀ ਦਾਵਾ ਕਰ ਰਹੇ ਨੇ ਕਿ ਉਹਨਾਂ ਦੇ ਕੋਲ ਸੈਂਕੜੇ ਦੀ ਗਿਣਤੀ ਦੇ ਅੰਦਰ ਐਵੀਡੈਂਸ ਹੈਗੇ ਨੇ। ਐਵੀਡੈਂਸ ਦੀ ਕਿਤਾਬ ਇਹਨਾਂ ਨੇ ਔਨ ਰਿਕਾਰਡ ਮੇਰੇ ਕੋਲ ਵੀ ਰੱਖੀ ਹੋਈ ਹੈ। ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਉਸ ਕਿਤਾਬ ਦੇ ਨਾਲ ਜਾਣੂ ਵੀ ਕਰਾਵਾਂਗੇ ਔਰ ਅਜਮੇਰ ਸਿੰਘ ਰੰਧਾਵਾ ਦੇ ਨਾਲ ਉਚੇਚਾ ਤੌਰ ਦੇ ਉੱਤੇ ਗੁਰਦੁਆਰਾ ਡੋਂਗਰ ਸਾਹਿਬ ਦੇ ਉੱਤੇ ਗੱਲ ਕਰਾਂਗੇ। ਮਗਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਕਮੇਟੀਆਂ ਦਾ ਸਿੱਖ ਸੰਗਤ ਚੁਣਦੀ ਹੈ, ਜਿਸ ਕਮੇਟੀਆਂ ਦਾ ਖਰਚਾ ਦਿੱਲੀ ਦੀ, ਪੰਜਾਬ ਦੀ, ਪੂਰੇ ਹਿੰਦੁਸਤਾਨ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਆਪਣੀ ਦਸਵੰਧ ਦੇ ਨਾਲ ਚੁਣਦੀਆਂ ਹੈਗੀਆਂ ਨੇ, ਉਹਨਾਂ ਦਾ ਪੰਥਕ ਫਰਜ਼ ਕੀ ਹੈਗਾ। ਸਾਡੀ ਕੋਸ਼ਿਸ਼ ਸੀ ਆਪਣੇ ਪਲੇਟਫਾਰਮ ਦੇ ਰਾਹੀਂ, ਗੁਫ਼ਤਗੂ ਦੇ ਖਾਸ ਐਪੀਸੋਡ ਦੇ ਰਾਹੀਂ ਉਹ ਸੱਚਾਈਆਂ ਅਸੀਂ ਤੁਹਾਡੇ ਅੱਗੇ ਲੈ ਕੇ ਆਈਏ। ਆਉਣ ਵਾਲੇ ਦਿਨਾਂ 'ਚ ਹੋਰ ਐਪੀਸੋਡ ਦੇ ਨਾਲ ਅਸੀਂ ਦੁਬਾਰਾ ਜੁੜਾਂਗੇ। ਲੈਣੇ ਸਰਦਾਰ ਅਜਮੇਰ ਸਿੰਘ ਤੋਂ ਇਜਾਜ਼ਤ। ਅਜਮੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।